ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, ਇਸੇ ਤਰ੍ਹਾਂ ਯੂਬਾ ਸਿਟੀ ਦੇ ਵਿੱਚ 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰੀਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਰੇਡੀਓ ਸੁਣ ਰਹੇ ਹੋ, ਸਾਈਡ ਬੈਂਡ ਵਾਲੇ ਜਿਹੜੇ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 5 ਤਰੀਕ ਆ ਅਤੇ ਦਿਨ ਬੁੱਧਵਾਰ ਆ ਜੀ। ਅਤੇ ਤੁਹਾਡੇ ਲਈ ਜਿਹੜੇ ਸਰੋਤਿਓ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਦੇ ਜਿਹੜੇ ਪ੍ਰੋਗਰਾਮਸ ਆ ਉਹ ਤੁਸੀਂ ਉੱਥੇ ਕਰ ਸਕਦੇ ਹੋ। ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ ਅਤੇ ਬਹੁਤ ਹੀ ਵਧੀਆ ਨੰਬਰ 1 ਉੱਥੋਂ ਦਾ ਜਿਹੜਾ ਰੈਸਟੋਰੈਂਟ ਕਲੇ ਅਵਨ ਗ੍ਰਿਲ ਐਂਡ ਬਾਰ, ਉਸ ਦਾ ਖਾਣਾ ਜਿਹੜਾ ਉੱਥੋਂ ਤੁਸੀਂ ਲੈ ਸਕਦੇ ਹੋ। ਅਤੇ ਜੇ ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਇਹਨਾਂ ਦੇ ਬੈਂਕਟ ਹਾਲ ਨੂੰ ਬੁੱਕ ਕਰਨਾ ਚਾਹੁੰਦੇ ਹੋ, ਕਾਲ ਕਰੋ ਕਮਲ ਹੁਣਾਂ ਨੂੰ 707 474 7003 707 474 7003 ਸਨਰਾਈਜ਼ ਬੈਂਕਟ ਹਾਲ ਵੈਕਾਵਿਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ, ਜਿਹੜੀ ਹੁਣੇ ਥੋੜ੍ਹਾ ਸਮਾਂ ਪਹਿਲਾਂ ਕੁਛ ਕੁ ਮਿੰਟ ਤੋਂ ਆ ਰਹੀ ਆ। ਐਮਰੇਟਸ ਦੀ ਫਲਾਈਟ ਜਿਹੜੀ ਆ ਇੱਕ ਨਿਊਯਾਰਕ JFK ਏਅਰਪੋਰਟ ਦੇ ਉੱਤੇ ਲੈਂਡ ਹੋਈ ਹੈਗੀ ਆ, ਜੋ ਕਿ ਦੁਬਈ ਤੋਂ ਆਈ ਹੈਗੀ ਆ। ਉਹਦੇ ਵਿੱਚ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੰਜਰ ਸੀ ਉਹ ਬਿਮਾਰ ਹੋ ਗਏ। ਕਈਆਂ ਨੂੰ ਬੁਖਾਰ ਚੜ੍ਹ ਗਿਆ, ਕਈਆਂ ਨੂੰ ਜ਼ੁਕਾਮ ਜਾਂ ਹੋਰ ਡਿਜ਼ੀਨੈਸ ਇੱਦਾਂ ਦਾ ਜਿਹੜਾ ਸੀਗਾ। ਅਤੇ 10 ਦੇ ਕਰੀਬ ਜਿਹੜੇ ਪੈਸੰਜਰਸ ਆ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਆ ਅਤੇ ਪੂਰੇ ਜਿਹੜੇ ਹੈਗੇ ਆ ਪੈਸੰਜਰਸ ਉਹਨਾਂ ਨੂੰ ਕੁਆਰੰਟੀਨ ਕਰਨ ਜਾ ਰਹੇ ਹੈਗੇ ਆ, ਕਿਉਂਕਿ ਕਹਿੰਦੇ ਵੀ ਬਹੁਤੇ ਜਿਹੜੇ ਪੈਸੰਜਰ ਸੀਗੇ ਉਹ ਮੱਕੇ ਤੋਂ ਆ ਰਹੇ ਆ। ਮੱਕਾ ਜਿਹੜਾ ਆ ਉੱਥੇ ਵਿਜ਼ਿਟ ਕਰਨ ਗਏ ਸੀ ਅਤੇ ਕਹਿੰਦੇ ਵੀ ਉੱਥੇ ਹੋ ਸਕਦਾ ਸ਼ਾਇਦ ਆਊਟਬ੍ਰੇਕ ਹੋਇਆ ਹੋਵੇ, ਫਲੂ ਆਊਟਬ੍ਰੇਕ। ਸੋ ਉਹਦੇ ਕਰਕੇ ਜਿਹੜੇ ਲੋਕ ਆ ਬਿਮਾਰ ਹੋ ਰਹੇ ਆ। 500 ਦੇ ਕਰੀਬ ਪੈਸੰਜਰਜ਼ ਜਿਹੜੇ ਆ ਇਸ ਫਲਾਈਟ ਦੇ ਵਿੱਚ ਸੀ। ਸੋ ਅੱਜ ਸਵੇਰੇ ਜਿਹੜੀ ਆ JFK ਜਿਹੜਾ ਏਅਰਪੋਰਟ ਹੈਗਾ, ਇੰਟਰਨੈਸ਼ਨਲ ਏਅਰਪੋਰਟ, ਉੱਥੇ ਇਹ ਜਿਹੜੀ ਫਲਾਈਟ ਉਤਰੀ ਹੈਗੀ ਆ ਅਤੇ ਸਾਰੇ ਜਿੱਦਾਂ ਕਾਫੀ ਉੱਥੇ ਮੈਡੀਕਲ ਆਫਿਸਰਸ ਵਾਲੇ ਵੀ ਜਿਹੜੇ ਇਕੱਠੇ ਹੋਏ ਹੈਗੇ ਆ, ਤਾਂ ਕਿ ਕੋਈ ਵੀ ਜਿਹੜਾ ਉਹਨਾਂ ਦਾ ਜਿਹੜਾ ਸਵਾਰੀ ਸੀਗੀ, ਕੋਈ ਵੀ ਜਿਹੜਾ ਪਲੇਨ ਦੇ ਵਿੱਚ ਆਇਆ ਹੈਗਾ ਆ ਉਹ ਬਾਹਰ ਨਾ ਜਾਵੇ ਪੂਰੀ ਤਰ੍ਹਾਂ ਚੈੱਕ ਹੋਣ ਤੋਂ। ਅਤੇ ਇਸ ਕਰਕੇ ਡਰ ਵੀ ਰਹੇ ਆ ਵੀ ਇਹ ਕਿਤੇ ਫਲੂ ਦਾ ਜਿੱਦਾਂ ਆਊਟਬ੍ਰੇਕ ਨਾ ਹੋਵੇ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਮੱਕੇ ਤੋਂ ਇਹ ਜਿਹੜੇ ਪੈਸੰਜਰ ਸੀਗੇ ਬਹੁਤੇ ਆਏ ਹੈਗੇ ਆ। ਜੀ ਬਿਲਕੁਲ। ਪਰ ਕਾਫੀ ਜਿਹੜੀ ਹਫਤਾ ਦਫੜੀ ਆ ਇਸ ਦੇ ਕਰਕੇ ਜਿਹੜੀ JFK ਏਅਰਪੋਰਟ ਦੇ ਉੱਤੇ ਜਿਹੜੀ ਆ ਉਹ ਦੇਖੀ ਗਈ ਆ। ਜਿੱਦਾਂ ਤੁਸੀਂ ਦੱਸਿਆ ਵੀ ਮੱਕਾ ਤੋਂ ਵਾਪਸ ਆਏ ਸੀਗੇ, ਉੱਥੇ ਦਾ ਜਿਹੜਾ ਉਹਨਾਂ ਦਾ ਪਵਿੱਤਰ ਥਾਂ ਹੈਗਾ ਆ ਇਸਲਾਮ ਧਰਮ ਦਾ ਮੁਸਲਮਾਨਾਂ ਦੇ ਲਈ, ਉੱਥੋਂ ਦਰਸ਼ਨ ਕਰਕੇ ਆਏ ਸੀਗੇ ਅਤੇ ਉਸ ਤੋਂ ਬਾਅਦ 'ਚ ਅਚਾਨਕ ਜਿਹੜਾ ਇਹ ਕੀ ਹੋਇਆ ਆ। ਸੋ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੀ ਜਾਂਚ ਤੋਂ ਬਾਅਦ 'ਚ ਪਤਾ ਲੱਗੂਗਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਫਲੂ ਵਗੈਰਾ, ਜਾਂ ਕਿਉਂਕਿ ਡਰ ਰਹਿੰਦਾ ਜਦੋਂ ਵੀ ਕੋਈ ਬਾਹਰੋਂ ਆਉਂਦਾ ਆ, ਖਾਸ ਕਰਕੇ
ਵੀ ਕੋਈ ਹੋਰ ਅਜਿਹੀ ਕੰਟੈਮੀਨੇਟਡ ਜਿਹੜੀ ਕੰਟੈਮੀਨੇਸ਼ਨ ਵਾਲੀ ਕੋਈ ਬਿਮਾਰੀ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਜਿਹੜੀ ਉਹਦਾ ਆਊਟਬ੍ਰੇਕ ਜਿਹੜਾ ਉਹ ਨਾ ਹੋ ਜਾਵੇ। ਸੋ ਇਸੇ ਤਰ੍ਹਾਂ ਇੱਕ ਪੈਸੇਂਜਰ ਨੇ ਕਿਹਾ ਵੀ ਜਿਹੜੇ ਬਿਮਾਰ ਬੰਦੇ ਆ ਉਹਨਾਂ ਨੂੰ ਨਹੀਂ ਫਲਾਈਟ ਦੇ ਵਿੱਚ ਚੜ੍ਹਨਾ ਚਾਹੀਦਾ, ਫਲਾਈਟ ਵਾਲਿਆਂ ਨੂੰ ਜਿਹਨਾਂ ਨੂੰ ਪਤਾ ਹੀ ਆ ਪਹਿਲਾਂ ਬਿਮਾਰ ਆ। ਪਰ ਕਹਿੰਦੇ ਵੀ ਹੁਣ 14 ਘੰਟੇ ਦੇ ਕਰੀਬ ਹੋ ਗਏ ਪੈਸੇਂਜਰ ਨੂੰ ਨਹੀਂ ਬਿਠਾਲ ਕੇ ਰੱਖੇ ਹੋਆ ਵੀ ਜਾਣ ਨਹੀਂ ਦੇਣੇ ਵੀ ਤਾਂ ਕਿ ਜਿਹੜਾ ਆ ਹੋਰ ਕਿਤੇ ਜਾ ਕੇ ਬਾਹਰ ਬੰਦਾ ਬਿਮਾਰ ਨਾ ਹੋ ਜਾਏ। ਬਿਲਕੁਲ। ਸੋ ਕਿਉਂਕਿ ਡਰ ਰਹਿੰਦਾ, ਬਿਲਕੁਲ ਸਹੀ ਗੱਲ ਆ। ਜਦੋਂ ਬੰਦਾ ਥੋੜ੍ਹਾ ਬਹੁਤਾ ਬਿਮਾਰ ਹੋਵੇ ਜਾਂ ਜ਼ਿਆਦਾ ਬਿਮਾਰ ਹੋਵੇ ਉਹਨੂੰ ਤਾਂ ਬਿਲਕੁਲ ਨਹੀਂ ਟਰੈਵਲ ਕਰਨਾ ਚਾਹੀਦਾ। ਉਹ ਫਿਰ ਇਹ ਆ ਵੀ ਕਿਉਂਕਿ ਉਹ ਥਾਂ ਤਾਂ ਓਨਾ ਕੀ ਆ ਅਤੇ ਉੱਥੇ ਹੀ ਲੋਕਾਂ ਨੇ ਘੁੰਮਣਾ ਹੈ, ਉਸੇ ਹੀ ਹਵਾ ਦੇ ਵਿੱਚ ਸਾਹ ਲੈਣਾ ਸਾਰਿਆਂ ਨੇ। ਅਤੇ ਫਿਰ ਜੇ ਕੋਈ ਏਅਰਬੋਰਨ ਜਿਹੜੀ ਕੋਈ ਡਿਜ਼ੀਜ਼ ਹੁੰਦੀ ਆ ਉਹ ਫਿਰ ਬਹੁਤ ਜਲਦੀ ਜਿਹੜੀ ਇੱਦਾਂ ਫੈਲ ਸਕਦੀ ਆ। ਅਤੇ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਕੱਲ੍ਹ ਜਿਹੜੇ ਇੱਕ ਵਾਈਟ ਹਾਊਸ ਦੇ ਜੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਪਹਿਲੋਂ ਕਰੀਬੀ ਰਹੇ ਬੌਬ ਵੁੱਡਵਰਡ, ਉਹਨਾਂ ਦੀ ਇੱਕ ਜਿਹੜੀ ਕਿਤਾਬ ਜਿਹੜੀ ਆ ਉਹ ਆਈ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੇਖਿਆ ਕਾਫੀ ਚਿਰ ਤੋਂ ਜਦੋਂ ਤੋਂ ਰਾਸ਼ਟਰਪਤੀ ਟਰੰਪ ਬਣੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਉੱਤੇ ਜਿਹੜੀਆਂ ਕਈ ਤਰੀਕੇ ਦੀਆਂ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਜਿਹੜੇ ਕਿ ਉਹਨਾਂ ਦੇ ਪਹਿਲੋਂ ਕਰੀਬੀ ਰਹੇ ਸੀਗੇ। ਹੁਣ ਰੀਸੈਂਟਲੀ ਅਨਹਿੰਜਡ ਕਰਕੇ ਇੱਕ ਜਿਹੜੀ ਓਮਰੋਸਾ ਜਿਹੜੀ ਉਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਉਹ ਸਾਥੀ ਸੀਗੀ ਵਾਈਟ ਹਾਊਸ ਦੇ ਵਿੱਚ ਵੀ ਨਾਲ ਉਹਨਾਂ ਦੇ ਕੰਮ ਕਰਦੀ ਸੀ, ਉਹਨੇ ਕਿਤਾਬ ਲਿਖੀ ਸੀ। ਇੱਦਾਂ ਹੀ ਹੁਣ ਬੌਬ ਵੁੱਡਵਰਡ ਨੇ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੀ ਆ ਉਹ ਕਿਤਾਬ ਲਿਖੀ ਆ। ਇਸ ਦੇ ਵਿੱਚ ਜਿਹੜਾ ਇੱਕ ਵਾਰੀ ਫੇਅਰ ਜਿਹੜਾ ਇਸ ਹਿਸਾਬ ਦੇ ਨਾਲ ਹੈਗੀ ਆ ਜਿਹੜੀ ਫੀਅਰ ਟਰੰਪ ਇਨ ਦਾ ਵਾਈਟ ਹਾਊਸ। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਆ। ਕਈ ਜਾਣੇ ਜਿਹੜੇ ਆ ਇਸ ਦੇ ਉੱਤੇ ਜਿਹੜੇ ਹੱਕ 'ਚ ਨੇ ਓਬਵੀਅਸਲੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਵਿਰੋਧੀ ਉਹ ਕਹਿੰਦੇ ਵੀ ਦੇਖੋ ਇਹਦੇ ਵਿੱਚ ਕਿੰਨੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਉਹ ਦੱਸੀਆਂ ਆ। ਉਧਰ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਸਿਰੇ ਤੋਂ ਜਿਹੜਾ ਆ ਉਹ ਨਕਾਰ ਦਿੱਤਾ ਹੈ, ਉਹਨਾਂ ਨੂੰ ਖਾਰਜ ਕੀਤਾ ਇਸ ਕਿਤਾਬ ਨੂੰ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਦੇ ਵਿੱਚ ਕਈ ਕੋਟਸ ਜਿਹੜੇ ਲਿਖੇ ਹੋਏ ਨੇ ਉਹ ਬਿਲਕੁਲ ਫਰਾਡ ਨੇ, ਉਹ ਝੂਠੇ ਨੇ। ਕਹਿੰਦੇ ਇਸ ਦੇ ਬਾਰੇ ਜਿਹੜੇ ਜਨਰਲ ਮੈਟਿਸ ਸੈਕਟਰੀ ਆਫ ਡਿਫੈਂਸ ਨੇ ਅਤੇ ਜਿਹੜੇ ਜਨਰਲ ਜੌਨ ਕੈਲੀ ਜੋ ਕਿ ਚੀਫ ਆਫ ਸਟਾਫ ਨੇ ਉਹਨਾਂ ਦੇ ਨਾਂ ਹੇਠ ਛਾਪੇ ਹੋਏ ਜਿਹੜੇ ਉਹਨਾਂ ਦੇ ਕੋਟਸ ਆ ਉਹ ਬਿਲਕੁਲ ਝੂਠੇ ਨੇ। ਅਤੇ ਉਹਨਾਂ ਨੂੰ ਆਲਰੇਡੀ ਇਹਨਾਂ ਦੋਨਾਂ ਜਨਰਲਸ ਨੇ ਨਕਾਰ ਦਿੱਤਾ ਵੀ ਅਸੀਂ ਇੱਦਾਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆਖੀ। ਸੋ ਇਹ ਜਿਹੜਾ ਇਸ ਟਾਈਮ ਜਿਹੜੀ ਆ ਪ੍ਰੋਬਲਮ ਆ ਉਹ ਚੱਲ ਰਹੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ। ਇਹ ਉਹੀ ਡੋਨਲਡ ਟਰੰਪ ਨੇ ਜਦੋਂ ਵਾਈਟ ਹਾਊਸ ਓਬਾਮਾ ਵਾਈਟ ਹਾਊਸ ਵੱਲੋਂ ਜਿਹੜੀ ਬੌਬ ਵੁੱਡਵਰਡ ਆ ਉਹਨਾਂ ਦੀ ਥੋੜ੍ਹੀ ਜਿਹੜੀ ਨਖੇਦੀ ਕੀਤੀ ਗਈ ਸੀ ਤਾਂ ਉਦੋਂ ਉਹਨਾਂ ਨੇ ਟਵੀਟ ਕੀਤਾ ਸੀ ਡੋਨਲਡ ਟਰੰਪ ਨੇ ਵੀ ਮੈਂ ਇਹ ਸਿਰਫ ਓਬਾਮਾ ਦੇ ਵਾਈਟ ਹਾਊਸ ਦੇ ਵਿੱਚ ਹੀ ਹੋ ਸਕਦਾ ਵੀ ਜਿਹੜੇ ਬੌਬ ਵੁੱਡਵਰਡ ਜਿਹੜੇ ਬੜੇ ਰਿਨਾਊਂਡ ਰਾਈਟਰ ਆ ਅਤੇ ਉਹਨਾਂ ਦੇ ਖਿਲਾਫ ਜਿਹੜਾ ਆ ਕੁਛ ਬੋਲਿਆ ਜਾਊਗਾ। ਪਰ ਹੁਣ ਆਪ ਵੀ ਜਿਹੜੇ ਆ ਉਸੇ ਹੀ ਜਗ੍ਹਾ ਦੇ ਉੱਤੇ ਆ ਕੇ ਖਲੋ ਗਏ ਨੇ। ਸੋ ਦੂਸਰੇ ਪਾਸੇ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਅਕੰਪਲਿਸ਼ਮੈਂਟਸ ਕੀਤੀਆਂ ਹੈਗੀਆਂ ਵਾਈਟ ਹਾਊਸ ਨੇ 52 ਦੇ ਕਰੀਬ, ਉਹਨਾਂ 'ਚੋਂ ਉਸਨੇ ਕੋਈ ਵੀ ਮੈਂਸ਼ਨ ਨਹੀਂ ਕੀਤੀ। ਜਿਸ ਤਰ੍ਹਾਂ ਵੀ 4 ਮਿਲੀਅਨ ਦੇ ਕਰੀਬ ਜੋਬਸ ਕ੍ਰੀਏਟ ਹੋਈਆਂ ਇਲੈਕਸ਼ਨ ਤੋਂ ਬਾਅਦ 2 ਸਾਲਾਂ ਦੇ ਵਿੱਚ। ਅਤੇ ਹੁਣ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਬੰਦੇ ਜਿਹੜੇ ਇੰਪਲੋਇਡ ਹੈਗੇ ਆ ਅਤੇ ਅਨਪਲੋਇਮੈਂਟ ਰੇਟ ਜਿਹੜਾ ਆ 4.2% ਹੈਗਾ ਜੋ ਕਿ 49 ਸਾਲਾਂ ਬਾਅਦ ਇੰਨਾ ਲੋ ਹੋਇਆ ਹੈਗਾ। ਅਤੇ 4 ਲੱਖ ਦੇ ਕਰੀਬ ਜਿਹੜੀਆਂ ਮੈਨੂਫੈਕਚਰਿੰਗ ਜੋਬਸ ਕ੍ਰੀਏਟ ਹੋਈਆਂ ਹੈਗੀਆਂ ਖਾਸ ਕਰਕੇ ਉਹ ਸਟੇਟਾਂ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਬਿਨ ਹੋਏ ਸੀ ਅਤੇ ਉੱਥੇ ਅਨਪਲੋਇਮੈਂਟ ਜ਼ਿਆਦਾ ਸੀ। ਸੋ ਉਹ ਕਹਿੰਦੇ ਵੀ ਜਿਹੜੀਆਂ ਸਾਡੀਆਂ ਅਕੰਪਲਿਸ਼ਮੈਂਟਸ ਹੈਗੀਆਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਅਤੇ ਜਿਹੜੀਆਂ ਦੂਜੀਆਂ ਗੱਲਾਂ ਆ ਉਹ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ। ਸੋ ਨੈਚੁਰਲੀ ਬੁੱਕਸ ਤਾਂ ਤਦੇ ਹੀ ਹੋਣੀ ਆ ਨਾ, ਵਿਕਣੀ ਵੀ ਤਦੇ ਹੀ ਆ। ਪਹਿਲਾਂ ਵੀ ਆਪਾਂ ਦੇਖੇ ਆ ਵੀ ਜਿੰਨੇ ਵਾਈਟ ਹਾਊਸ 'ਚੋਂ ਨਿਕਲੇ ਆ ਉਹਨਾਂ ਨੇ ਬੁੱਕਸ ਜਿਹੜੀਆਂ ਲਿਖੀਆਂ ਹੈਗੀਆਂ ਅਤੇ ਫਿਰ ਉਹਨਾਂ 'ਚੋਂ ਪੈਸੇ ਵੀ ਬਣਦੇ ਹੈਗੇ ਆ ਅਤੇ ਕਈ ਗੱਲਾਂ ਜਿਹੜੀਆਂ ਆ ਉਹ 'ਚ ਸੱਚ ਵੀ ਹੈਗੀਆਂ ਆ। ਹਾਂ ਬਿਲਕੁਲ, ਇਹ ਤਾਂ ਹੁੰਦਾ ਹੀ ਆ। ਜਿਹੜੀਆਂ ਗੱਲਾਂ ਆ ਉਹਨਾਂ ਵਿੱਚ ਕੁਛ ਨਾ ਕੁਛ ਸੱਚ ਅਤੇ ਕੁਛ ਨਾ ਕੁਛ ਝੂਠ ਕਿਤਾਬਾਂ ਦੇ ਵਿੱਚ ਇਹਨਾਂ ਦੇ ਵਿੱਚ ਹੁੰਦਾ ਆ। ਇਹ ਬਾਕੀ ਆਉਣ ਵਾਲਾ ਸਮਾਂ ਜਿਹੜਾ ਭਵਿੱਖ ਆ ਉਹ ਤੈਅ ਕਰੂਗਾ ਇਹਨਾਂ 'ਚੋਂ ਕਿਹੜੀਆਂ ਗੱਲਾਂ ਚੰਗੀਆਂ ਸੀਗੀਆਂ, ਕਿਹੜੀਆਂ ਗੱਲਾਂ ਠੀਕ ਸੀਗੀਆਂ ਅਤੇ ਕਿਹੜੀਆਂ ਗੱਲਾਂ ਬਾਅਦ ਦੇ ਵਿੱਚ ਝੂਠੀਆਂ ਸੀ। ਜਦੋਂ ਜਿੰਨੇ ਵੀ ਜਿਹੜੇ ਟਰਮ ਆਏ ਰਾਸ਼ਟਰਪਤੀ ਰਹਿਣ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗੂਗਾ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਤੋਂ ਬਾਅਦ ਵਧੀਏ। ਇੱਕ ਵਾਰੀ ਫਿਰ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਨੋਮੀਨੀ ਜੱਜ ਬ੍ਰੈਟ ਕੈਵਨਾ
ਉਹ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਉਹ ਚੱਲ ਰਹੀ ਆ ਕੈਪੀਟਲ ਦੇ ਉੱਤੇ ਜਿਹੜੀ ਹੈ ਇਹ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ। ਕੱਲ੍ਹ ਵੀ ਲੰਮਾ ਸਮਾਂ ਜਿਹੜੀ ਆ ਇਹਨਾਂ ਦੀ ਇਹ ਹੀਅਰਿੰਗ ਚੱਲੀ। ਕੱਲ੍ਹ ਤਾਂ ਓਪਨਿੰਗ ਸਟੇਟਮੈਂਟਸ ਦਾ ਦਿਨ ਸੀ, ਪਰ ਕੱਲ੍ਹ ਬਹੁਤ ਕੈਓਟਿਕ ਰਿਹਾ, ਬਹੁਤ ਰੌਲਾ ਰੱਪਾ ਰਿਹਾ। ਜਿਹੜੇ ਡੈਮੋਕ੍ਰੇਟ ਸੀਗੇ ਉਹਨਾਂ ਨੇ ਟਰਾਈ ਕੀਤੀ ਵੀ ਜਿਹੜੀ ਹੀਅਰਿੰਗ ਆ ਉਹ ਅਡਜਰਨ ਕੀਤੀ ਜਾਵੇ ਜਾਂ ਪੋਸਟਪੋਨ ਕੀਤੀ ਜਾਵੇ। ਉਹਨਾਂ ਦੇ ਪਿੱਛੇ ਇਹ ਕਹਿਣ ਦਾ ਕਾਰਨ ਸੀਗਾ, ਉਹ ਤਰਕ ਇਹ ਦੇ ਰਹੇ ਸੀਗੇ ਕਿਉਂਕਿ ਉਹ ਹੀਅਰਿੰਗ ਸ਼ੁਰੂ ਹੋਣ ਤੋਂ ਕੁਛ ਘੰਟੇ ਪਹਿਲਾਂ 15 ਘੰਟੇ ਪਹਿਲਾਂ ਹੀ ਜਿਹੜੇ ਬ੍ਰੈਟ ਕੈਵਨਾ ਦੇ ਬਾਬਤ ਜਿਹੜੇ ਉਹਨਾਂ ਦੇ ਪਬਲਿਕ ਰੈਕਰਡ ਦੇ 42,000 ਦੇ ਤਕਰੀਬਨ ਡਾਕੂਮੈਂਟਸ ਆ ਉਹ ਰਿਲੀਜ਼ ਕੀਤੇ ਗਏ। ਜਿਹੜਾ ਪ੍ਰਸ਼ਾਸਨ ਦਾ ਵੀ ਇਹੀ ਮਕਸਦ ਸੀਗਾ ਵੀ ਬਹੁਤਿਆਂ ਨੂੰ ਉਸ ਨੂੰ ਪੜ੍ਹਨ ਦਾ ਜਿਹੜਾ ਮੌਕਾ ਨਾ ਮਿਲ ਸਕੇ। ਅਤੇ ਬਾਅਦ ਦੇ ਵਿੱਚ ਜਿਹੜੇ ਆਉਂਦਿਆਂ ਹੀ ਕੁਛ 10 ਸਕਿੰਟ ਹੀ ਕਹਿੰਦੇ ਸ਼ੁਰੂ ਹੋਇਆਂ ਨੂੰ ਹੋਈ ਸੀਗੀ ਅਜੇ ਕਨਫਰਮੇਸ਼ਨ ਦੀ ਜਿਹੜੀ ਹੀਅਰਿੰਗ, ਅਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਣੀ ਇਹ ਗੱਲ ਜਿਹੜੇ ਚੱਕੀ ਆ ਅਤੇ ਉਹਨਾਂ ਨੇ ਪੁਆਇੰਟ ਚੱਕਿਆ ਵੀ ਸਾਨੂੰ ਜਿਹੜਾ ਮੌਕਾ ਨਹੀਂ ਮਿਲਿਆ ਕਿਉਂਕਿ ਸਮਾਂ ਬਹੁਤ ਘੱਟ ਸੀਗਾ। ਜਾਣ ਬੁੱਝ ਕੇ ਵਾਈਟ ਹਾਊਸ ਨੇ ਇੰਨੀ ਲੇਟ ਇੰਨੀ ਡਿਲੇ ਦੇ ਵਿੱਚ ਜਿਹੜੇ ਡਾਕੂਮੈਂਟਸ ਉਹਨਾਂ ਨੇ ਰਿਲੀਜ਼ ਕੀਤੇ ਆ, ਸੋ ਇਸ ਲਈ ਅਡਜਰਨ ਹੋਣੀ ਚਾਹੀਦੀ। ਪਰ ਜਿਹੜੇ ਚੇਅਰਮੈਨ ਸੀਗੇ ਸੈਨੇਟ ਜੁਡੀਸ਼ਰੀ ਕਮੇਟੀ ਦੇ, ਉਹਨਾਂ ਨੇ ਜਿਹੜੀ ਇੱਕ ਨਹੀਂ ਸੁਣੀ ਡੈਮੋਕ੍ਰੇਟਸ ਦੀ, ਅਤੇ ਉਹਨਾਂ ਨੇ ਹੀਅਰਿੰਗ ਜਿਹੜੀ ਆ ਉਹ ਕੰਟੀਨਿਊ ਜਿਹੜੀ ਰੱਖੀ, ਉਸ ਨੂੰ ਚੱਲਣ ਦਿੱਤਾ। ਸੋ ਅੱਜ ਜਿਹੜਾ ਦੂਜੀ ਦਿਨ ਜਿਹੜਾ ਹੀਅਰਿੰਗ ਦਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਅੱਜ ਦੀਆਂ ਗੱਲਾਂ ਦੇ ਵਿੱਚੋਂ ਹੋਰ ਕਿਹੜੀਆਂ ਗੱਲਾਂ ਨਿਕਲ ਕੇ ਆਉਣਗੀਆਂ, ਕਿਉਂਕਿ ਅੱਜ ਅੱਧਾ ਘੰਟਾ ਹਰ ਇੱਕ ਸੈਨੇਟ ਜੁਡੀਸ਼ਰੀ ਕਮੇਟੀ ਦੇ ਜਿਹੜੇ ਆ ਉਹ ਸੈਨੇਟਰ ਨੂੰ ਜਿਹੜਾ ਉਹ ਮਿਲਣਾ ਆ, ਉਹਨਾਂ ਦੇ ਵਿੱਚ ਵੱਖ-ਵੱਖ ਸਵਾਲ ਜਿਹੜੇ ਉਹਨਾਂ ਨੂੰ ਉਹ ਪੁੱਛ ਸਕਣਗੇ। ਸੋ ਜਿਹੜੇ ਡੈਮੋਕ੍ਰੇਟਸ ਸੈਨੇਟਰ ਸੀਗੇ ਉਹਨਾਂ ਨੇ ਕਾਫੀ ਗ੍ਰਿਲ ਕੀਤਾ ਹੈਗਾ, ਤੇ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਸੈਨੇਟਰ ਆ ਉਹ ਵੀ ਕਹਿੰਦੇ ਕੱਲ ਕਾਫੀ ਅਗਰੈਸਿਵ ਨਜ਼ਰ ਆਏ। ਟੈਡ ਕਰੂਜ਼ ਜਿਹੜੇ ਆ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਓਪੋਨੈਂਟ ਸੀਗੇ। ਸੋ ਉਹ ਜਿਹੜੇ ਆ ਉਹ ਬੜਾ ਉਹਨਾਂ ਨੇ ਸਖਤ ਸਟੈਂਡ ਲਿਆ। ਉਹ ਕਹਿੰਦੇ ਵੀ ਜਿਹੜੇ ਮੇਰੇ ਫੈਲੋ ਨਾਲ ਦੇ ਮੇਰੇ ਜਿਹੜੇ ਡੈਮੋਕ੍ਰੇਟ ਸੈਨੇਟਰ ਆ ਇਹਨਾਂ ਨੂੰ ਜਿਹੜੀ 2016 ਦੀ ਇਲੈਕਸ਼ਨ ਆ ਉਹ ਭੁੱਲ ਨਹੀਂ ਰਹੀ। ਉਹ ਹਰ ਵਾਰ ਉਹ ਇਹ ਨਹੀਂ ਸੋਚ ਰਹੇ ਵੀ ਜਿਹੜੀ ਨੋਮੀਨੇਸ਼ਨ ਆ ਉਹ ਆਪਾਂ ਇੱਕ ਸੁਪਰੀਮ ਕੋਰਟ ਦੇ ਜਸਟਿਸ ਦੀ ਗੱਲ ਕਰ ਰਹੇ ਆ, ਨਾ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਲੈਕਸ਼ਨ ਦੀ। ਤੇ ਉਹਨਾਂ ਨੇ ਇਹ ਕਿਹਾ ਵੀ ਸਾਰੇ ਲੋਕਾਂ ਨੂੰ ਪਤਾ ਹੀ ਸੀ ਜਿਨ੍ਹਾਂ ਨੇ ਜਿਤਾਇਆ ਹੈਗਾ ਪ੍ਰੈਜ਼ੀਡੈਂਟ ਟਰੰਪ ਨੂੰ, ਵੀ ਜਦੋਂ ਉਹ ਵਿਨ ਹੋਣਗੇ ਉਹ ਕਿਸ ਤਰ੍ਹਾਂ ਦਾ ਜਿਹੜਾ ਜੱਜ ਲੈ ਕੇ ਆਉਣਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਹਿਲਰੀ ਕਲਿੰਟਨ ਸੀ ਉਹਨਾਂ ਨੇ ਵੀ ਦੱਸਿਆ ਸੀ ਵੀ ਮੈਂ ਕਿਸ ਤਰ੍ਹਾਂ ਦਾ ਜੱਜ ਜਿਹੜਾ ਆ ਉਹ ਅਪੁਆਇੰਟ ਕਰਨਾ, ਕਿਉਂਕਿ ਉਸ ਟਾਈਮ ਦੇ ਉੱਤੇ ਇੱਕ ਜੱਜ ਦੀ ਜਿਹੜੀ ਪੋਜੀਸ਼ਨ ਉਹ ਓਪਨ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਮੋਸਟ ਲਿਬਰਲ ਹੋਊਗਾ ਜਿਹੜਾ ਉਹ ਜੱਜ ਲੈ ਕੇ ਆਊਂਗੀ। ਤੇ ਉਹ ਕਹਿੰਦਾ ਵੀ ਅਮਰੀਕਾ ਦੀ ਹਿਸਟਰੀ 'ਚ ਜਿਹੜਾ ਇੱਕ ਪਹਿਲੀ ਵਾਰੀ ਹੋਇਆ ਸੀ ਵੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ 30-32 ਜੱਜਾਂ ਦੀ ਲਿਸਟ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਹੀ ਲੋਕਾਂ ਨੂੰ ਦੱਸੀ ਸੀ ਵੀ ਆਹ ਜਿਹੜੇ ਮੇਰੇ ਜਿਹੜੇ ਨੋਮੀਨੇਸ਼ਨ ਦੇ ਵਿੱਚ ਇਹਨਾਂ ਕੈਂਡੀਡੇਟਾਂ 'ਚੋਂ ਕੋਈ ਕੈਂਡੀਡੇਟ ਹੋ ਸਕਦਾ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੋਊਗਾ। ਸੋ ਕਹਿੰਦੇ ਉਸ ਟਾਈਮ ਦੇ ਉੱਤੇ ਵੀ ਜਿਹੜੇ ਇਹ ਬ੍ਰੈਟ ਕੈਵਨੋ ਆ ਉਹਨਾਂ ਦਾ ਨਾਮ ਸੀਗਾ। ਸੋ ਇਹਨੂੰ ਕਹਿੰਦੇ ਵੀ ਐਡਾ ਹੱਲਾ ਗੁੱਲਾ ਨਹੀਂ ਇਹਦੇ ਉੱਤੇ ਕਰਨਾ ਚਾਹੀਦਾ, ਤੇ ਸਾਨੂੰ ਸਿਰਫ ਜਿਹੜੇ ਪੁਆਇੰਟਸ ਹੈਗੇ ਆ ਉਹਨਾਂ ਦੇ ਉੱਤੇ ਡਿਸਕਸ ਕਰਨਾ ਚਾਹੀਦਾ ਹੈਗਾ। ਸੋ ਸੈਨੇਟਰ ਡਾਇਨ ਫਾਈਨਸਟਾਈਨ ਨੇ ਵੀ ਇੱਕ ਕੁਐਸਚਨ ਜਿਹੜਾ ਉਹਨਾਂ ਨੂੰ ਬੜਾ ਪੁੱਛਿਆ ਵੀ ਜਿਹਦੇ ਵਿੱਚ ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਆ ਸਿਟਿੰਗ ਪ੍ਰੈਜ਼ੀਡੈਂਟ ਕੀ ਉਸ ਨੂੰ ਰਿਸਪੌਂਡ ਕਰਨਾ ਪਊਗਾ ਜੇ ਉਹਨੂੰ ਸਪੀਨਾ ਦਿੱਤਾ ਜਾਵੇ। ਤੇ ਜਿਹੜੇ ਕੈਬਨੋ ਸੀ ਉਹਨਾਂ ਨੇ ਜਵਾਬ ਦਿੱਤਾ ਵੀ ਇਹ ਤਾਂ ਹਾਈਪੋਥੈਟੀਕਲ ਕੁਐਸਚਨ ਆ, ਵੀ ਮੈਂ ਇਹਦਾ ਆਨਸਰ ਨਹੀਂ ਦੇ ਸਕਦਾ। ਸੋ ਕਾਫੀ ਜਿਹੜੇ ਕੁਐਸਚਨ ਆਨਸਰ ਹੈਗੇ ਆ ਉਹ ਆ ਰਹੇ ਹੈਗੇ ਆ, ਤੇ ਅੱਜ ਵੀ ਹੀਅਰਿੰਗ ਜਿਹੜੀ ਆ ਉਹ ਪੂਰੀ ਤਰ੍ਹਾਂ ਚੱਲ ਰਹੀ ਹੈਗੀ ਆ। ਜੀ ਬਿਲਕੁਲ, ਅਜੇ ਹੋਰ ਵੀ ਜਿਹੜੇ ਹੈ ਹੀਅਰਿੰਗ ਚੱਲੂਗੀ। ਸੋ ਤਕਰੀਬਨ ਜਿਹੜੇ ਦੇਖੋ 20 ਸੈਨੇਟਰਸ ਹੁੰਦੇ ਨੇ ਕਮੇਟੀ ਦੇ ਵਿੱਚ, ਜੇ ਅੱਧਾ ਘੰਟਾ ਦਿੱਤਾ ਜਾਂਦਾ ਸੋ 10 ਘੰਟੇ ਜਿਹੜੀ ਹੀਅਰਿੰਗ ਹੋਣੀ ਆ। ਅਤੇ ਕੱਲ੍ਹ ਤਕਰੀਬਨ ਕਹਿੰਦੇ 61 ਬੰਦਿਆਂ ਨੂੰ ਹੀਅਰਿੰਗ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀਗਾ, ਜਿਹੜੇ ਪ੍ਰੋਟੈਸਟਰ ਸੀਗੇ। ਜਿਹੜੀ ਉੱਥੋਂ ਦੀ ਪੁਲਿਸ ਆ ਵਾਸ਼ਿੰਗਟਨ DC ਦੀ ਕੈਪੀਟਲ ਪੁਲਿਸ ਡਿਪਾਰਟਮੈਂਟ, ਉਹਨਾਂ ਨੇ ਦੱਸਿਆ ਆ ਕਹਿੰਦੇ ਵੀ ਲਾਈਨਾਂ ਲਾ ਕੇ ਖੜੇ ਸੀ ਇੱਕ ਹਿਸਾਬ ਨਾਲ ਪ੍ਰੋਟੈਸਟਰ, ਕਿਉਂਕਿ ਅੰਦਰ ਬੈਠਣ ਦੇ ਲਈ 40 ਜਾਣਿਆਂ ਦੀ ਥਾਂ ਹੁੰਦੀ ਆ, ਬਾਕੀ ਜਿਹੜੀ ਉਹਨਾਂ ਦੀਆਂ ਟੀਮਾਂ ਆ ਉਹਨਾਂ ਨੇ ਬੈਠਣਾ ਹੁੰਦਾ ਆ, ਫੋਟੋਗ੍ਰਾਫਰਸ ਜਰਨਲਿਸਟ ਉਹ ਸਾਰੇ ਬੈਠੇ ਹੁੰਦੇ ਆ। ਸੋ ਜਦੋਂ ਆਉਂਦੇ ਸੀ ਕੁਛ ਕੱਢਦੇ ਸੀ, ਅਗਲੇ ਆਉਂਦੇ ਸੀਗੇ ਉਹ ਫਿਰ ਰੌਲਾ ਪਾਉਂਦੇ ਸੀਗੇ, ਵਾਪਸ ਜਿਹੜੇ ਆ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਸੀਗਾ। ਸੋ ਇੱਦਾਂ ਜਿਹੜਾ ਕਾਫੀ ਰੌਲਾ ਰੱਪਾ ਜਿਹੜਾ ਆ ਪੂਰਾ ਉਹ ਇਸ ਹੀਅਰਿੰਗ ਦੇ ਵਿੱਚ ਰਿਹਾ, ਕਿਉਂਕਿ ਇੰਪੋਰਟੈਂਟ ਨੇ, ਕਿਉਂਕਿ ਬਹੁਤ ਘੱਟ ਚਾਂਸ ਮਿਲਦਾ ਹੈ ਕਿਸੇ ਰਾਸ਼ਟਰਪਤੀ ਨੂੰ ਵੀ ਇੰਨੇ ਸੁਪਰੀਮ ਕੋਰਟ ਦੇ ਜਸਟਿਸ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਲਾਉਣ। ਆਪਾਂ ਦੇਖਦੇ ਹੀ ਹਾਂ ਵੀ ਆਲਰੇਡੀ ਕਈ ਹੋਰ ਸੁਪਰੀਮ
ਕੋਰਟ ਦੇ ਜਸਟਿਸਿਸ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਜਿਹੜੀ ਉਹ ਹੈਗੀ ਆ। ਉਹ ਤਾਂ ਕਈ ਕਹਿ ਜਾਂਦੇ ਆ ਵੀ ਅਸੀਂ ਇੰਨੇ ਚਿਰ ਤੱਕ ਜਿਹੜੇ ਉਹ ਚੱਲਾਂਗੇ ਕਰਾਂਗੇ, ਬਾਕੀ ਕਿਉਂਕਿ ਕਿਸੇ ਦੇ ਉੱਤੇ ਵੀ ਕਿਸੇ ਕੋਈ ਭਰੋਸਾ ਜਿਹੜਾ ਉਹ ਕੀਤਾ ਨਹੀਂ ਜਾ ਸਕਦਾ। ਅਣਸੁਖਾਵੀ ਘਟਨਾ ਕਦੋਂ ਵੀ ਹੋ ਸਕਦੀ ਹੁੰਦੀ। ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਇਹਨਾਂ ਦੀ ਕੋਈ ਏਜ ਲਿਮਿਟ ਨਹੀਂ ਹੈ ਤੇ ਨਾ ਹੀ ਇਹਨਾਂ ਦਾ ਇਹ ਆ ਵੀ ਤੁਸੀਂ ਰਿਟਾਇਰ ਹੋਣਾ ਹੈਗਾ। ਸੋ ਉਹਨਾਂ ਦੀ ਲਾਈਫ ਟਾਈਮ ਅਪਾਇੰਟਮੈਂਟ ਹੈਗੀ ਆ। ਤੇ ਕਹਿੰਦੇ ਵੀ ਬਾਅਦ ਦੇ ਵਿੱਚ ਜਦੋਂ ਇੰਨੇ ਪ੍ਰੋਟੈਸਟਰ ਜਿਹੜੇ ਵਾਰ-ਵਾਰ ਜਿਸ ਤਰ੍ਹਾਂ ਤੁਸੀਂ ਦੱਸਿਆ ਉਹਨਾਂ ਨੂੰ ਕੱਢਿਆ ਜਾਂਦਾ ਸੀ, ਉਹ ਤੋਂ ਬਾਅਦ ਫਿਰ ਜਿਹੜੀਆਂ ਆ ਸੀਟਾਂ ਆ ਉਹ ਉੱਥੇ ਦੀ ਪੁਲਿਸ ਵੱਲੋਂ ਖਾਲੀ ਰੱਖੀਆਂ ਗਈਆਂ। ਈਵਨ ਦੋ ਕਹਿੰਦੇ ਲੋਕ ਜਿਹੜੇ ਆ ਬਾਹਰ ਲਾਈਨਾਂ ਲਾ ਕੇ ਖੜੇ ਸੀਗੇ, ਪਰ ਜਿਹੜੇ ਪਬਲਿਕ ਵਾਲੀਆਂ ਸੀਟਸ ਹੁੰਦੀਆਂ ਆ ਉਹ ਬਿਲਕੁਲ ਪੁਲਿਸ ਨੇ ਐਮਪਟੀ ਰੱਖੀਆਂ ਤਾਂ ਕੋਈ ਫਿਰ ਪਿੱਛੇ ਆ ਕੇ ਜਿਹੜਾ ਆ ਉਹ ਰੌਲਾ ਨਾ ਪਾਵੇ। ਜੀ ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਉਂਦੇ ਹਾਂ ਤੇ ਇੱਕ ਹੋਰ ਹੀਅਰਿੰਗ ਜਿਹੜੀ ਕੈਪੀਟਲ ਦੇ ਉੱਤੇ ਜਿਹੜੀ ਚੱਲਣੀ ਸੀਗੀ, ਉਸ ਦੇ ਵਿੱਚ ਜਿਹੜੇ ਗੂਗਲ ਫੇਸਬੁੱਕ ਵਾਲੇ ਉਹਨਾਂ ਨੂੰ ਜਿਹੜਾ ਉਹ ਸੱਦਿਆ ਗਿਆ ਸੀ, ਉਸ ਦੇ ਬਾਰੇ ਕੀ ਹੋਇਆ ਉਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ,
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4,000 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 508-905-2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ। ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਆਪਾਂ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਫਟਾ ਦੀ ਜੇ ਗੱਲ ਕਰੀਏ, ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਡੇ ਗੁਆਂਢੀ ਮੁਲਕ ਦੇ ਹੈਗੇ ਆ ਜਸਟਿਨ ਟਰੂਡੋ, ਉਹ ਕੱਲ ਇੱਧਰ ਬ੍ਰਿਟਿਸ਼ ਕੋਲੰਬੀਆ ਆਇਓ ਸੀ ਤੇ ਉਹਨਾਂ ਨੇ ਕਹਿੰਦੇ ਵੀ ਇੰਡੀਕੇਟ ਕੀਤਾ ਆ ਵੀ ਉਹ ਕਿਸੇ ਤਰ੍ਹਾਂ ਵੀ ਜਿਹੜਾ ਨਾਫਟਾ ਹੈਗਾ ਆ ਉਹਦੇ ਉੱਤੇ ਬੈਂਡ ਨਹੀਂ ਕਰਨਗੇ। ਉਹ ਬਿਲਕੁਲ ਉਹਨਾਂ ਦਾ ਸਟੈਂਡ ਕਹਿੰਦੇ ਆ ਜਿਹੜਾ ਜਿੱਦਾਂ ਪਹਿਲਾਂ ਸੀ ਉਹ ਸੇਮ ਹੀ ਰਹੇਗਾ। ਤੇ ਉਧਰ ਯੂਨਾਈਟਿਡ ਸਟੇਟਸ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਵੀ ਜਿਹੜੇ ਕਹਿੰਦੇ ਆ ਵੀ ਨਹੀਂ, ਜੇ ਕੈਨੇਡਾ ਦੇ ਨਾਲ ਸਾਡੀ ਡੀਲ ਨਹੀਂ ਹੁੰਦੀ ਤੇ ਨਾ ਵੀ ਸਹੀ ਤੇ ਉਹਦੇ ਨਾਲ ਕੋਈ ਜਿਹੜਾ ਆ ਫਰਕ ਨਹੀਂ ਪੈਂਦਾ ਹੈਗਾ। ਪਰ ਅੱਜ ਜਿਹੜੀਆਂ ਦੋਨੋਂ ਸਾਈਡਸ ਹੈਗੀਆਂ ਆ, ਕੈਨੇਡਾ ਤੋਂ ਤੇ US ਤੋਂ, ਦੋਨਾਂ ਹੀ ਸਾਈਡਸ ਜਿਹੜੀਆਂ ਆ ਉਹ ਆਪਣੇ ਜਿਹੜੇ ਮੇਜਰ ਡਿਫਰੈਂਸਿਸ ਆ ਉਹਨਾਂ ਨੂੰ ਸੈਟਲ ਕਰਨ ਦੇ ਲਈ ਉਹਨਾਂ ਦੀ ਅੱਜ ਮੀਟਿੰਗ ਹੋਊਗੀ। ਦੇਖੋ ਹੁਣ ਕੀ ਬਣਦਾ ਆ, ਪਰ ਇਹਦਾ ਅਸਰ ਜਿਹੜਾ ਆ ਕੈਨੇਡਾ ਦੇ ਉੱਤੇ ਹੋਣਾ ਬਹੁਤ ਜਲਦੀ ਸ਼ੁਰੂ ਹੋ ਗਿਆ ਆ। ਅੱਜ US ਦੇ $1 ਦੇ ਮੁਕਾਬਲੇ ਜਿਹੜੇ ਆ ਕੈਨੇਡੀਅਨ $1 ਤੇ 32 ਸੈਂਟ ਹੋ ਗਿਆ ਹੈਗਾ। ਜਿੱਦਾਂ $100 USA ਦੇ ਤੇ ਕੈਨੇਡਾ ਦੇ $132 ਹੋਣਗੇ।
ਤੇ ਕੈਨੇਡਾ ਦੀ ਕਰੰਸੀ ਜਿਹੜੀ ਆ ਉਹ ਬਿਲਕੁਲ ਥੱਲੇ ਡਿੱਗ ਰਹੀ ਆ। ਉਸੇ ਤਰ੍ਹਾਂ ਜਿਹੜਾ ਇੰਡੀਆ ਵੀ ਪੂਰੀ ਤਰ੍ਹਾਂ ਜਿਹੜਾ ਕਹਿੰਦੇ ਰਗੜ ਹੋ ਰਿਹਾ। ਤੇ ਅੱਜ ਮੈਂ ਪੜ੍ਹ ਰਿਹਾ ਸੀ ਵੀ $1 ਜਿਹੜਾ ਆ ਤੇ ਕੈਨੇਡਾ ਦੇ 72 ਰੁਪਈਏ ਦੇ ਕਰੀਬ ਹੋ ਗਿਆ। ਇੰਡੀਆ ਦੇ ਇੰਡੀਆ ਦੇ 72 ਰੁਪਈਏ ਦੇ ਕਰੀਬ ਹੋ ਗਏ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਵੱਲ ਜੇ ਆਪਾਂ ਵੱਧ ਜਾਈਏ, ਜਿਹੜੇ ਇੱਕ ਸੈਨੇਟ ਜਿਹੜੀ ਸਿਲੈਕਟ ਕਮੇਟੀ ਹੈਗੀ ਆ ਇੰਟੈਲੀਜੈਂਸ ਦੇ ਉੱਤੇ, ਉਹਨਾਂ ਨੇ ਜਿਹੜੇ ਗੂਗਲ ਦੇ ਤੇ ਹੋਰ ਜਿਹੜੇ ਵੱਖ-ਵੱਖ ਵੱਡੀਆਂ ਕੰਪਨੀਆਂ ਖਾਸ ਕਰਕੇ ਜਿਹੜੀਆਂ ਡਾਟਾ ਕਲੈਕਟ ਕਰਨ ਵਾਲੀਆਂ ਹੈਗੀਆਂ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ 'ਚ ਟਵਿੱਟਰ ਫੇਸਬੁੱਕ ਵੀ ਜਿਹੜੇ ਉਹ ਸ਼ਾਮਿਲ ਆ, ਉਹਨਾਂ ਨੂੰ ਜਿਹੜਾ ਉਹਨਾਂ ਨੇ ਆਖਿਆ ਸੀਗਾ ਵੀ ਉੱਥੇ ਆਉਣ ਤੇ ਜਿਹੜੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੇ ਜਿਹੜੀ ਫੋਰਨ ਇੰਟਰਫੇਰੈਂਸ US ਇਲੈਕਸ਼ਨਸ ਦੇ ਦਰਮਿਆਨ ਜਦੋਂ ਹੋਈ ਆ ਵੀ ਉਹਨਾਂ ਦੇ ਸਵਾਲਾਂ ਦੇ ਉੱਥੇ ਆ ਕੇ ਜਵਾਬ ਦੇਣ। ਗੂਗਲ ਨੇ ਆਪਣਾ ਕਹਿੰਦੇ ਆ ਲਾਇਰ ਵਕੀਲ ਜਿਹੜੇ ਆ ਘੱਲਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਸੈਨੇਟ ਸਿਲੈਕਟ ਕਮੇਟੀ ਔਨ ਇੰਟੈਲੀਜੈਂਸ ਆ ਉਹਨਾਂ ਨੇ ਮਨਾ ਕਰ ਦਿੱਤਾ। ਉਹ ਕਹਿੰਦੇ ਵੀ ਅਸੀਂ ਇਸ ਕਮੇਟੀ ਦੇ ਸਾਹਮਣੇ ਜਿਹੜੇ CEO ਲੈਰੀ ਪੇਜ, ਸੁੰਦਰ ਪਿਚਾਈ ਜਿਹੜੇ ਆ ਉਹ ਜਿਹੜੇ ਆ ਆਉਣ ਤੇ ਨਾਲ ਹੀ ਜਿਹੜੇ ਐਗਜ਼ੀਕਿਊਟਿਵਸ ਹੈਗੇ ਟਵਿੱਟਰ ਜਾਂ ਫੇਸਬੁੱਕ ਦੇ ਉਹਨਾਂ ਦੇ ਉੱਥੇ ਜਿਹੜੇ ਉਹ ਸਾਹਮਣੇ ਪੇਸ਼ ਹੋਣ। ਸੈਨੇਟ ਸਿਲੈਕਟ ਕਮੇਟੀ ਨੇ ਗੂਗਲ ਦੀ ਜਿਹੜੀ ਆ ਜਾਣਬੁੱਝ ਕੇ ਉੱਥੇ ਚੇਅਰ ਲਾਈ, ਕਿਉਂਕਿ ਉਹਨਾਂ ਨੂੰ ਪਤਾ ਸੀ ਆ ਕੋਈ ਨਹੀਂ ਰਿਹਾ, ਤੇ ਦਿਖਾਇਆ ਵੀ ਦੇਖੋ ਉੱਥੇ ਖਾਲੀ ਚੇਅਰ ਜਿਹੜੀ ਉਹ ਸਾਹਮਣੇ ਪਈ ਹੋਈ ਆ, ਉਹਨਾਂ ਦੇ ਵੱਲੋਂ ਕੋਈ ਵੀ ਉੱਥੇ ਆਇਆ ਨਹੀਂ ਹੈਗਾ। ਸੋ ਜਿਹੜੇ ਉਹ ਵੀ ਜਿਹੜੇ ਘੱਟ ਥੋੜੀ ਉਹ ਵੀ ਪੋਲੀਟੀਸ਼ੀਅਨ ਨੇ, ਫਿਰ ਉਹਨਾਂ ਨੂੰ ਪਤਾ ਵੀ ਕਿੱਦਾਂ ਜਿਹੜੀ ਆ ਖਬਰ ਜਿਹੜੀ ਉਹ ਬਣਾਈ ਜਾ ਸਕਦੀ ਆ। ਉਹਨਾਂ ਨੇ ਜਿਹੜੇ ਰਿਚਰਡ ਬਰ ਹੈਗੇ ਨੇ ਚੇਅਰਮੈਨ ਨੇ ਜਿਹੜੀ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਿਹੜਾ ਨਿਰਾਸ਼ ਹੈਗਾ ਆ ਗੂਗਲ ਤੋਂ ਵੀ ਉਹਨਾਂ ਨੇ ਕਿਸੇ ਵੀ ਸੀਨੀਅਰ ਲੈਵਲ ਐਗਜ਼ੀਕਿਊਟਿਵ ਨੂੰ ਇੱਥੇ ਜਿਹੜਾ ਆ ਉਹ ਘੱਲਿਆ ਨਹੀਂ। ਉਧਰ ਵਾਈਸ ਚੇਅਰ ਜਿਹੜੇ ਸੈਨੇਟਰ ਮਾਰਕ ਵਾਰਨਰ ਆ, ਉਹਨਾਂ ਨੇ ਵੀ ਇਹੀ ਜਿਹੜੀ ਆ ਭਾਵਨਾ ਉਹਨਾਂ ਨੇ ਜਤਾਈ ਆ ਵੀ ਉਹ ਬਹੁਤ ਜ਼ਿਆਦਾ ਨਿਰਾਸ਼ ਨੇ ਗੂਗਲ ਦੇ ਉੱਤੋਂ। ਦੇਖੋ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੈਗੀਆਂ ਵੀ ਕਿਸ ਤਰੀਕੇ ਦੇ ਨਾਲ ਰਸ਼ੀਅਨ ਬੈਕਡ ਜਿਹੜੇ ਟਰੋਲ ਫਾਰਮ ਸੀਗੇ ਜਾਂ ਹੈਕਰ ਸੀਗੇ ਤੇ ਹੋਰ ਜਿਹੜੇ ਉਹਨਾਂ ਦੇ ਸਟੇਟ ਦੇ ਇਸ਼ਾਰਿਆਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਦੇ ਦੌਰਾਨ ਨਕਲੀ ਖਬਰਾਂ ਫੇਕ ਨਿਊਜ਼ ਜਿਹੜੀਆਂ ਆ ਉਸ ਟਾਈਮ ਦੇ ਉੱਤੇ ਫਲਾਈਆਂ ਗਈਆਂ। ਉਹ ਤਾਂ ਲੋਕਾਂ ਨੂੰ ਕਿਹਾ ਜਾਂਦਾ ਆ ਵੀ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਸਾਰਾ ਕੁਛ, ਪਰ ਕਿਸੇ ਦੇ ਕੋਲ ਅੱਜ ਕੱਲ੍ਹ ਇੰਨਾ ਸਮਾਂ ਨਹੀਂ। ਉਹ ਟਰਸਟ ਕਰਦੇ ਨੇ ਇਹਨਾਂ ਸਾਰੀਆਂ ਵੈਬਸਾਈਟਸ ਨੂੰ, ਇਹਨਾਂ ਸਾਰਿਆਂ ਦੇ ਉੱਤੇ ਵੀ ਜਿਹੜੀ ਚੀਜ਼ ਇੱਧਰ ਆ ਰਹੀ ਹੋਊਗੀ ਉਹ ਠੀਕ ਹੋਊਗੀ। ਤੇ ਬਹੁਤ ਸਾਰੇ ਲੋਕ ਜਿਹੜੇ ਭੋਲੇ ਭਾਲੇ ਉਹ ਭੇਡਾਂ ਹੁੰਦੀਆਂ ਨੇ, ਉਹ ਉਹਨਾਂ ਨੂੰ ਜਿੱਦਾਂ ਜਿਸ ਤਰੀਕੇ ਦੇ ਨਾਲ ਜਿਹੜਾ ਕਹਿ ਦਿੱਤਾ ਜਾਵੇ ਉੱਦਾਂ ਹੀ ਮੰਨ ਲਿਆ ਜਾਂਦਾ ਆ, ਚਾਹੇ ਉਹ ਰਾਸ਼ਟਰਪਤੀ ਟਰੰਪ ਕਹਿ ਰਹੇ ਹੋਣ ਤੇ ਚਾਹੇ ਉਹ ਫੇਸਬੁੱਕ ਜਾਂ ਟਵਿੱਟਰ ਵਾਲੇ ਤੇ ਜਾਂ ਗੂਗਲ ਵਾਲੇ ਜਿਹੜੇ ਕਹਿ ਰਹੇ ਹੋਣ। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਇੱਦਾਂ ਹੋਇਆ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੂਗਲ ਵਾਲੇ ਹੈਗੇ ਨੇ ਜਾਂ ਹੋਰ ਵੱਡੀਆਂ ਕੰਪਨੀਆਂ ਆ ਵੀ ਉਹ ਸਾਹਮਣੇ ਇੱਥੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ। ਸਭ ਨੂੰ ਯਾਦ ਹੋਵੇਗਾ ਵੀ ਜਦੋਂ ਕੈਂਬਰਿਜ ਐਨਾਲਿਟਿਕਾ ਦਾ ਰੌਲਾ ਪਿਆ ਸੀਗਾ, ਇੱਕ ਅੰਤਰਰਾਸ਼ਟਰੀ ਵਿਵਾਦ ਸੀਗਾ ਜਿਹੜਾ UK ਦੇ ਵਿੱਚ ਅਨਅਰਥ ਕੀਤਾ ਗਿਆ ਸੀਗਾ ਉੱਥੋਂ ਦੀ ਜਿਹੜੀ ਹੈ ਮੀਡੀਆ ਦੇ ਦੁਆਰਾ, ਤਾਂ ਉਦੋਂ ਜਿਹੜੇ ਮਾਰਕ ਜ਼ਕਰਬਰਗ ਆ ਜਿਹੜੇ CEO ਹੈਗੇ ਨੇ ਫੇਸਬੁੱਕ ਦੇ, ਉਹ ਉੱਥੇ ਉਹਨਾਂ ਦੀ ਪਾਰਲੀਮੈਂਟ ਦੇ ਸਾਹਮਣੇ ਉੱਥੋਂ ਦੀ ਕਮੇਟੀ ਦੇ ਸਾਹਮਣੇ ਜਿਹੜੇ ਆ ਉੱਥੇ ਪੇਸ਼ ਹੋਏ ਸੀਗੇ। ਸੋ ਉਸੇ ਤਰੀਕੇ ਦੇ ਨਾਲ ਰੀਸੈਂਟਲੀ ਉਹਨਾਂ ਨੇ, ਵੈਸੇ ਮਾਰਕ ਜ਼ਕਰਬਰਗ ਆ ਉਹ ਇੱਥੇ ਵੀ ਜਿਹੜੇ ਉਹ ਪੇਸ਼ ਹੋ ਚੁੱਕੇ ਨੇ, ਪਰ ਇਹ ਕਮੇਟੀ ਵਾਲੇ ਮੁੜ ਕੇ ਦੁਬਾਰਾ ਇਸ ਦੇ ਉੱਤੇ ਇਹਨਾਂ ਨੂੰ ਗ੍ਰਿਲ ਕਰਨਾ ਚਾਹੁੰਦੇ ਸੀਗੇ, ਕਿਉਂਕਿ ਮੇਨ ਮਕਸਦ ਇਹ ਹੈਗਾ ਆ ਹੁਣ ਇਹ ਕਮੇਟੀ ਦਾ ਵੀ ਤੇ ਸਾਰਿਆਂ ਦਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਪਲੇਟਫਾਰਮਸ ਨੂੰ ਜਿਹੜੇ ਬਾਹਰਲੇ ਮੁਲਕ ਦੇ ਲੋਕ ਆ ਉਹ ਵਰਤ ਕੇ ਲੋਕਾਂ ਦੇ ਮਨਾਂ ਦੇ ਉੱਤੇ ਜਿਹੜੇ ਵੋਟ ਪਾਉਣ ਨੂੰ, ਕਿੱਧਰ ਨੂੰ ਵੋਟ ਪਾਉਣੀ ਆ ਉਸ ਵਾਲੇ ਪਾਸੇ ਤਰੀਕੇ ਦੇ ਨਾਲ ਜਿਹੜਾ ਪ੍ਰਭਾਵਿਤ ਜਿਹੜੀ ਆ ਉਹ ਨਾ ਕਰ ਸਕਣ, ਤੇ ਕੀ ਕੋਸ਼ਿਸ਼ਾਂ ਜਿਹੜੀਆਂ ਇਹਨਾਂ ਦੇ ਦੁਆਰਾ ਕੀਤੀਆਂ ਜਾ ਰਹੀਆਂ ਆ। ਵੈਸੇ ਮਸਲਾ ਹਰਜੋਤ ਸਿੰਘ ਜੀ ਬਹੁਤ ਵੱਡਾ ਆ। ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਜਿਹੜੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਭੁਲੇਖਿਆਂ ਦਾ ਸ਼ਿਕਾਰ ਹੁੰਦੇ ਆ। ਮੈਂ ਰੀਸੈਂਟਲੀ ਦੇਖਿਆ ਸੀ ਹੁਣੇ ਅੱਜ ਤੋਂ ਲੱਗਦਾ ਪਿਛਲੇ ਵੀਕ ਦੇ ਵਿੱਚ 2015 ਵਾਲੀ ਖਾਲਸਾ ਏਡ ਦੀ ਜਿਹੜੀ ਇੱਕ ਸੀਗੀ ਵੀ ਮੈਂ ਜਿਹੜਾ ਇਹਨਾਂ ਨੂੰ ਉਹ ਕਰਦਾ ਆ ਤਾਂ ਜੋ ਇਹਨਾਂ ਨੂੰ ਸਪੋਰਟ ਕਰਦੇ ਆ ਤੇ $5 ਲੱਖ ਮਿਲੂਗਾ, ਪਰ ਉਹ ਖਬਰ ਸੀਗੀ 2015 ਦੀ, ਕਿਸੇ ਨੇ ਪੜ੍ਹ ਲਈ, ਉਹਨੇ ਸ਼ੇਅਰ ਕਰਤੀ, ਗਾਂਹ ਤੋਂ ਗਾਂਹ ਲੋਕਾਂ ਨੇ ਦੇ ਧੜਾ ਧੜ ਜਿਹੜੀ ਉਹ ਸ਼ੇਅਰ ਕਰੀ। ਲੋਕ ਦੇਖਦੇ ਨਹੀਂ ਸਹੀ ਆ ਕਿਹੜੀ ਨਹੀਂ ਆ, ਕਈ ਆਲਟਰਡ ਬਹੁਤ ਕੀਤੀਆਂ, ਆਲਟਰਡ ਹੁੰਦੀਆਂ, ਫੇਕ ਹੁੰਦੀਆਂ ਆ, ਜਾਣਬੁੱਝ ਕੇ ਫੋਟੋਸ਼ਾਪਡ ਹੁੰਦੀਆਂ ਆ। ਲੋਕ ਉਹੀ ਕਹਿ ਰਹੇ ਵੀ ਲੋਕ ਭੋਲੇ ਨੇ, ਉਹ ਚੀਜ਼ਾਂ ਨੂੰ ਜਿਹੜੇ ਸੋਚਦੇ ਨਹੀਂ ਆ। ਕੋਈ ਤੁਹਾਡੇ ਵਰਗੇ ਮੇਰੇ ਵਰਗੇ ਨਹੀਂ ਆ, ਕੋਈ ਕਿਸੇ ਨੇ ਮਿੱਤਰ ਨੇ ਦੋਸਤ ਨੇ ਕਿਸੇ ਨੇ ਸ਼ੇਅਰ ਕਰ ਦਿੱਤੀ, ਉਹਨੇ ਸੋਚਿਆ
ਸੋਚਣਾ ਵੀ ਜੋ ਵੀ ਇਸਨੇ ਸ਼ੇਅਰ ਕੀਤਾ ਆ ਉਹ ਠੀਕ ਹੀ ਹੋਣਾ ਆ। ਸੋ ਲੋਕ ਇਸ ਤਰੀਕੇ ਦੇ ਨਾਲ ਵੀ ਭੁਲੇਖਾ ਜਿਹੜਾ ਆ ਉਹ ਖਾ ਜਾਂਦੇ ਨੇ। ਸੋ ਇਹ ਬਹੁਤ ਇੱਕ ਮਹੱਤਵਪੂਰਨ ਜਿਹੜੀ ਚੀਜ਼ ਹੈਗੀ ਆ ਵੀ ਕੀ ਇੱਦਾਂ ਹੋਣਾ ਚਾਹੀਦਾ ਵੀ ਜਦੋਂ ਇਲੈਕਸ਼ਨਸ ਹੋਣ ਉਸ ਤੋਂ ਕੁਝ ਸਮਾਂ ਪਹਿਲਾਂ ਤੇ ਕੁਝ ਸਮਾਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਬੈਨ ਹੋਣਾ ਚਾਹੀਦਾ ਆ, ਜਾਂ ਇਹ ਕੀ ਕਰ ਰਹੇ ਨੇ ਆਪਣੇ ਪੱਧਰ ਦੇ ਉੱਤੇ ਵੀ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਇਸ ਤਰੀਕੇ ਦਾ ਪ੍ਰਭਾਵ ਜਿਹੜਾ ਆ ਉਹ ਨਾ ਪੈ ਸਕੇ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਹੈਗੀਆਂ, ਬਿਗ ਹਾਈਟੈਕ ਕੰਪਨੀਆਂ, ਚਾਹੇ ਉਹ ਸੋਸ਼ਲ ਮੀਡੀਆ ਕੰਪਨੀਜ਼ ਹੈਗੀਆਂ, ਤੇ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ ਆ ਹੁਣ ਉਹ ਰੈੱਡ ਅਲਰਟ ਤੇ ਹੈਗੇ ਆ, ਖਾਸ ਕਰਕੇ ਵੀ ਜਿਹੜੀਆਂ ਫੋਰਨ ਕੰਟਰੀ ਦੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਇੰਟਰੂਜਨ ਜਾਂ ਸਾਈਪਰ ਆਪਰੇਸ਼ਨ ਨਾ ਹੋਵੇ। ਪਿਛਲੇ ਸਮਿਆਂ 'ਚ ਹੋਈ ਹੈਗੀ ਆ, ਕਿਉਂਕਿ ਜਿਹੜੀਆਂ ਇਹ ਡਿਜੀਟਲ ਮਾਰਕੀਟਿੰਗ ਵਾਲੀਆਂ ਕੰਪਨੀਆਂ ਆ, ਫੇਸਬੁੱਕ ਵੀ ਵਿੱਚੇ ਆਉਂਦੀ ਹੈਗੀ ਆ, ਸੋ ਉਹ ਉੱਦਾਂ ਦੇ ਅਕਾਊਂਟ ਉਹਨਾਂ ਨੇ ਅਲਾਓ ਕਰ ਦਿੱਤੇ ਬਾਹਰਲੇ ਮੁਲਕਾਂ ਦੇ ਜਿਹੜੇ ਕਿ ਇੱਥੇ ਆਪਣਾ ਆਪਰੇਟ ਕਰ ਰਹੇ ਸੀ। ਉਹ ਅਕਾਊਂਟ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੂੰ ਸ਼ੋਅ ਕਰਨਾ ਹੋਵੇ ਜਾਂ ਜਦੋਂ ਤੁਸੀਂ ਕੋਈ ਵੀ ਕਲਿੱਕ ਕਰਦੇ ਹੈਗੇ ਆ ਕਿਸੇ ਬਾਰੇ, ਤੇ ਉਹ ਸਭ ਤੋਂ ਜਿਹੜੇ ਵਧੀਆ ਆਰਟੀਕਲ ਉਹਦੇ ਉੱਤੇ ਆ ਜਾਣ, ਵਧੀਆ ਪੁਆਇੰਟ ਉੱਪਰ ਆ ਜਾਣ। ਸੋ ਇੱਦਾਂ ਦਾ ਕੰਮ ਜਿਹੜਾ ਹੁੰਦਾ ਸੀ। ਸੋ ਇਸ ਵਾਰੀ ਜਿਹੜਾ ਇਹ ਮਾਹੌਲ ਆ, ਮੈਨੂੰ ਲੱਗਦਾ ਇਹ ਤੇ ਕਾਫੀ ਨਜ਼ਰ ਜਿਹੜੀ ਆ ਰੱਖੀ ਜਾਊਗੀ। ਨਜ਼ਰ ਤਾਂ ਰੱਖੀ ਜਾਂਦੀ ਆ, ਪਰ ਇਹ ਵੀ ਆ ਨਾ ਹਰਜੋਤ ਸਿੰਘ ਜੀ ਵੀ ਇਹ ਜਿੰਨੀਆਂ ਇਹ ਕੰਪਨੀਆਂ ਆ ਇਹਨਾਂ ਨੂੰ ਤੇ ਡਾਟਾ ਦੇ ਨਾਲ ਮਤਲਬ ਆ, ਅਗਲੇ ਵੇਚਦੇ ਆ, ਡਾਲਰ ਕਮਾਉਂਦੇ ਨੇ। ਇਹੀ ਗੱਲ ਜਿਹੜੀ ਉਹ ਬਣ ਕੇ ਰਹਿ ਗਈ ਆ। ਲੋਕਾਂ ਦੀ ਨਿੱਜਤਾ, ਲੋਕਾਂ ਦੇ ਕਿਸ ਪਾਸੇ ਵੱਲ ਨੂੰ ਉਹਨਾਂ ਨੂੰ ਮੋਲਡ ਕਰਨਾ ਆ, ਇਹ ਇੱਕ ਸੋਸ਼ਲ ਇੰਜੀਨੀਅਰਿੰਗ ਜਿਹੜੀ ਕਿਤੇ ਨਾ ਕਿਤੇ ਇੱਦਾਂ ਜਿਹੜੀ ਉਹ ਲੱਗਦੀ ਆ ਵੀ ਲੋਕਾਂ ਨੂੰ ਕਿੱਦਾਂ ਡੰਪ ਡਾਊਨ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਜੀ ਤੇ ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ ਹੈਗੀ ਆ, ਜਿਹੜੇ ਸਾਡੇ ਸੈਕਟਰੀ ਆਫ ਸਟੇਟ ਪੰਪੇਓ ਹੈਗੇ ਆ, ਅੱਜ ਕੱਲ੍ਹ ਉਹ ਪਾਕਿਸਤਾਨ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਪਾਕਿਸਤਾਨ ਦੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ US ਦੇ ਰਿਲੇਸ਼ਨ ਆ ਉਹ ਗੁੱਡ ਨਹੀਂ ਚੱਲ ਰਹੇ ਸੀ, ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਹੈਗੀ ਆ 300 ਦੇ ਕਰੀਬ, $300 ਮਿਲੀਅਨ ਦੇ ਕਰੀਬ ਜਿਹੜੀ ਏਡ ਸੀ ਜਿਹੜੀ ਪਾਕਿਸਤਾਨ ਨੂੰ ਦਿੱਤੀ ਜਾਂਦੀ ਸੀ, ਉਹ ਵੀ ਬੰਦ ਕਰ ਦਿੱਤੀ ਗਈ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਅੱਜ ਜਿਹੜੇ ਹੈਗੇ ਆ ਇੱਥੇ ਦੇ ਸੈਕਟਰੀ ਆਫ ਸਟੇਟ USA ਦੇ ਮਿਸਟਰ ਪੰਪੇਓ, ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਮਿਲਣ ਜਾ ਰਹੇ ਆ, ਤਾਂ ਕਿ ਜਿਹੜੇ ਦੋਨਾਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਆ ਉਹ ਇੱਕ ਵਾਰ ਫਿਰ ਮੁੜ ਕੇ ਵਧੀਆ ਬਣ ਸਕਣ। ਤੇ ਨਾਲ ਦੀ ਨਾਲ ਜਿਹੜੇ ਆ ਅਫਗਾਨਿਸਤਾਨ ਦੇ ਵਿੱਚ ਜਿਹੜੇ ਮਿਲੀਟੈਂਟਸ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਆ ਦੋਨੋਂ ਮੁਲਕ ਰਲ ਕੇ ਕਿਸ ਤਰ੍ਹਾਂ ਫਾਈਟ ਕਰ ਸਕਦੇ ਆ। ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਆ, ਉਹਨਾਂ ਨੇ ਬਾਰ-ਬਾਰ ਕਿਹਾ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਮਿਲਟਰੀ ਦੀ ਹੈਲਪ ਆ ਉਹ ਕਿਸੇ ਵੀ ਮੁਲਕ ਨਾਲ ਨਹੀਂ ਕਰਾਂਗੇ। ਪਿਛਲੇ ਸਮਿਆਂ ਦੇ ਵਿੱਚ ਵੀ ਪਾਕਿਸਤਾਨ ਨੇ ਬਹੁਤ ਸਫ਼ਰ ਕੀਤਾ ਆ, ਬਹੁਤ ਵੱਡੀ ਗਿਣਤੀ 'ਚ ਪਾਕਿਸਤਾਨੀ ਲੋਕ ਮਾਰੇ ਗਏ ਆ, ਤੇ ਬਹੁਤ ਸਾਰਾ ਉਹਨਾਂ ਦਾ ਪੈਸਾ ਆ ਉਹ ਲੜਾਈਆਂ ਦੇ ਵਿੱਚ ਲੱਗਿਆ ਵੀ ਹੈਗਾ ਆ। ਤੇ ਹੁਣ ਦੇਖੋ, ਸ਼ਾਇਦ ਕਿਉਂਕਿ ਇਮਰਾਨ ਖਾਨ ਦੇ ਉੱਤੇ ਪਾਕਿਸਤਾਨੀ ਲੋਕਾਂ ਨੂੰ ਆਸ ਬੜੀ ਆ ਵੀ ਇੱਕ ਓਨੈਸਟ ਬੰਦਾ ਜਿਹੜਾ ਆਇਆ ਹੈਗਾ ਅੱਗੇ, ਹੋਪਫੁਲੀ ਕਲੀਨ ਕਰੂਗਾ। ਤੇ ਜੇ USA ਦੇ ਨਾਲ ਰਿਲੇਸ਼ਨ ਗੁੱਡ ਹੁੰਦੇ ਆ, ਸੋ ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਊਗਾ। 17 ਸਾਲ ਦੇ ਕਰੀਬ ਹੋ ਚੁੱਕੇ ਆ ਜਦ ਤੋਂ ਅਫਗਾਨਿਸਤਾਨ ਬਾਹਰ ਚੱਲ ਰਹੀ ਆ, ਤੇ ਪਾਕਿਸਤਾਨ ਵੀ ਉਹਦੇ 'ਚ ਪੂਰੀ ਤਰ੍ਹਾਂ ਇਨਵੋਲਵ ਆ, ਤੇ USA ਵੀ ਜਿਹੜਾ ਆ ਉਹ ਪੂਰੀ ਤਰ੍ਹਾਂ ਇਨਵੋਲਵ ਆ। ਬਿਲਕੁਲ, ਕਿਉਂਕਿ ਹੁਣ ਨਵੇਂ ਬਣੇ ਨੇ ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ, ਸੋ ਉਹਨਾਂ ਦੇ ਨਾਲ ਕਿੱਦਾਂ ਦੇ ਸੰਬੰਧ ਰੱਖਣੇ, ਇਸ ਲਈ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੰਪੇਓ ਵੀ ਜਿਹੜੇ ਆ ਉੱਥੇ ਪਹੁੰਚੇ ਹੋਏ ਨੇ। ਸੋ ਹੋਪਫੁਲੀ ਕੁਛ ਜਿਹੜਾ ਉਹ ਚੰਗਾ ਲੱਗੇ, ਚੰਗਾ ਹੋਵੇ। ਖਾਸ ਕਰਕੇ ਤਾਂ ਆਪਾਂ ਇਹ ਚਾਹੁੰਦੇ ਹਾਂ ਵੀ ਜਿਹੜੇ ਪਾਕਿਸਤਾਨ ਦੇ ਲੋਕਾਂ ਦੀ ਤੇ ਉੱਥੋਂ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਲਈ ਵੀ ਥੋੜ੍ਹਾ ਜਿਹੜਾ ਇਹ ਨਵਾਂ ਪ੍ਰਧਾਨ ਮੰਤਰੀ ਆ ਥੋੜ੍ਹਾ ਚੰਗਾ ਹੋਵੇ। ਉਮੀਦ ਤਾਂ ਇਹੀ ਹੁੰਦੀ ਹੈ ਜਦੋਂ ਵੀ ਕਿਸੇ ਨਵੇਂ ਨੂੰ ਜਿਹੜਾ ਉਹ ਚੁਣਿਆ ਜਾਂਦਾ ਆ, ਪਰ ਇਹ ਸਮਾਂ ਹੀ ਦੱਸਦਾ ਆ ਵੀ ਸਮੇਂ ਦੇ ਗਰਭ ਦੇ ਵਿੱਚ ਕੀ ਰਹੇਗਾ। ਸੋ ਆਪਣਾ ਸਟਰੋਂਗ ਹੋਲਡ ਤਾਂ ਉੱਥੋਂ ਗਵਾਉਣਾ ਨਹੀਂ ਚਾਹੁੰਦਾ ਅਮਰੀਕਾ, ਕਿਉਂਕਿ ਚਾਈਨਾ ਦੇ ਬਿਲਕੁਲ ਲਾਗੇ ਹੈਗਾ ਆ। ਤੇ ਅਮਰੀਕਾ ਜਿਹੜਾ ਵੱਖ-ਵੱਖ ਮੁਲਕਾਂ ਦੇ ਨੂੰ ਜਿਹੜੇ ਇੰਨੇ ਡਾਲਰ ਦੇ ਰਿਹਾ, ਉਹ ਸਿਰਫ ਇੱਕ ਹਿਸਾਬ ਦੇ ਨਾਲ ਇਹੀ ਇੱਕ ਕਾਰਨ ਆ ਵੀ ਆਪਣੇ ਜਿਹੜੇ ਸਟਰੋਂਗ ਮਿਲਟਰੀ ਬੇਸ ਆ ਉਹਨਾਂ ਮੁਲਕਾਂ ਦੇ ਵਿੱਚ ਹਮੇਸ਼ਾ ਬਰਕਰਾਰ ਬਣਾ ਕੇ ਜਿਹੜਾ ਉਹ ਰੱਖਣਾ ਚਾਹੁੰਦਾ ਆ। ਕਿਉਂਕਿ ਏਸ਼ੀਆ ਦੇ ਵਿੱਚ ਇਸ ਟਾਈਮ ਜਿਹੜਾ ਚਾਈਨਾ ਹੈ ਇੱਕ ਬਹੁਤ ਉੱਭਰਦੀ ਹੋਈ ਜਿਹੜੀ ਉਹ ਤਾਕਤ ਹੈਗੀ ਆ, ਮਿਲਟਰੀ ਲੈਵਲ ਦੇ ਉੱਤੇ ਵੀ ਤੇ ਜਿਹੜੀ ਇਕਨੋਮਿਕ ਲੈਵਲ ਦੇ ਉੱਤੇ ਵੀ। ਸੋ ਕਿਸ ਤਰੀਕੇ ਦੇ ਨਾਲ ਉਸ ਦੇ ਕਰੀਬ ਰਿਹਾ ਜਾ ਸਕਦਾ ਹੈ। ਉੱਧਰ ਨਾਰਥ ਕੋਰੀਆ ਵੀ ਫਿਰ ਜਿਹੜਾ ਉਹ ਨਜ਼ਦੀਕ ਜਿਹੜਾ ਉਹ ਆ ਜਾਂਦਾ ਆ। ਇੰਡੀਆ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਕਿਤੇ ਨਾ ਕਿਤੇ ਹੁੰਦਾ ਹੀ ਆ ਵੀ ਇੱਥੇ ਵੀ ਜਿਹੜਾ ਕੀ ਕੁਛ ਚੱਲ ਰਿਹਾ ਆ। ਸੋ ਇੱਕ ਉਹਨਾਂ ਨੇ ਪੱਕਾ ਟਿਕਾਣਾ ਇੱਕ ਹਿਸਾਬ ਦੇ ਨਾਲ ਉੱਥੇ ਬਣਾ ਕੇ ਰੱਖਿਆ ਆ। ਸੋ ਇਹ ਹੁਣ ਪੈਕੇਜ ਉਹਨਾਂ ਨੇ ਬੰਦ ਕੀਤਾ ਆ, ਤੇ ਹੁਣ ਦੁਬਾਰਾ ਪੈਕੇਜ ਦੇਣਗੇ, ਪਰ ਨਾਲ ਕੁਛ ਹੋਰ ਵੀ ਜਿਹੜਾ ਮੈਨੂੰ ਲੱਗਦਾ ਲੈ ਲੈਣਗੇ। ਇਹੀ
ਕੂਟਨੀਤੀ ਜਿਹੜੀ ਆ ਉਹ ਹੁੰਦੀ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਆਪਾਂ ਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ UK ਦੇ ਵਿੱਚ ਜਿਹੜੇ ਐਕਸ ਜਿਹੜੇ ਰਸ਼ੀਅਨ ਸਪਾਈਜ਼ ਸੀਗੇ, ਜਿਹੜੇ ਮੁੜ ਕੇ ਉਹਨਾਂ ਦੇ ਲਈ ਬ੍ਰਿਟੇਨ ਦੇ ਲਈ UK ਦੇ ਲਈ ਕੰਮ ਕਰਨ ਲੱਗ ਗਏ ਸੀਗੇ, ਉਹਨਾਂ ਨੂੰ ਜਿਹੜਾ ਸਕ੍ਰੀਪਲ ਨਰਵ ਏਜੰਟ ਆ, ਉਹਨਾਂ ਦੇ ਨਾਲ ਜ਼ਹਿਰ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅੱਜ UK ਨੇ 2 ਰਸ਼ੀਅਨ ਮੂਲ ਦੇ ਲੋਕ ਜਿਹੜਾ ਨੋਵੀਚੌਕ ਨਰਵ ਏਜੰਟ ਅਟੈਕ ਜਿਹੜਾ ਕੀਤਾ ਗਿਆ ਸੀ, ਇੱਕ ਜਿਹੜਾ ਸਾਬਕਾ ਜਸੂਸ ਤੇ ਉਸਦੀ ਕੁੜੀ ਦੇ ਉੱਤੇ, ਉਸ ਮਾਮਲੇ ਦੇ ਵਿੱਚ ਉਹ 2 ਜਾਣਿਆਂ ਦੇ ਉੱਤੇ ਉਹਨਾਂ ਨੇ ਚਾਰਜਿਸ ਦਾਇਰ ਕੀਤੇ ਆ। ਇਹ ਦੋਨੋਂ ਹੀ ਜਿਹੜੇ ਕਿਹਾ ਜਾਂਦਾ ਹੈ ਵੀ ਜਿਨ੍ਹਾਂ ਰਸ਼ੀਅਨ ਮਿਲਟਰੀ ਜਿਹੜੇ ਇੰਟੈਲੀਜੈਂਸ ਆਫਿਸਰ ਜਿਹੜੇ ਆ ਉਹ ਦੱਸੇ ਜਾ ਰਹੇ ਆ, ਇਹ ਜਿਹੜੇ UK ਵਾਲੇ ਉਹ ਕਰ ਰਹੇ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਨਰਵ ਏਜੰਟ ਅਟੈਕ ਜਿਹੜਾ ਇੱਦਾਂ ਪੋਇਜ਼ਨਿੰਗ ਆ ਉਹ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ UK ਅਤੇ ਰਸ਼ੀਆ ਦੇ ਕਾਫੀ ਜਿਹੜੇ ਕਹਿ ਲਓ ਵੀ ਸੰਬੰਧਾਂ ਦੇ ਵਿੱਚ ਤਣਾਅ ਬਣਿਆ ਹੋਇਆ ਆ ਜੀ। ਤੇ ਅਗਲੀ ਖਬਰ ਜਿਹੜੀ ਆ ਆਪਾਂ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ ਵੀ ਕਿਸ ਤਰ੍ਹਾਂ ਕੀ ਜਦੋਂ ਕੋਈ ਬੈਡ ਇੰਸੀਡੈਂਟ ਹੁੰਦੀ ਆ, ਕਿਸੇ ਦੀ ਡੈਥ ਹੁੰਦੀ ਆ ਜਾਂ ਕੋਈ ਵਧੀਆ ਕੰਮ ਕਰਦਾ ਆ, ਉਹਦੇ ਲਈ ਇੱਕਦਮ ਜਿਹੜੇ ਆ ਲੋਕ GoFundMe ਅਕਾਊਂਟ ਸੈਟਅਪ ਕਰ ਦਿੰਦੇ ਹੈਗੇ ਆ। ਸੋ ਇਸੇ ਤਰ੍ਹਾਂ ਫਿਲਡੈਲਫੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਨਵੰਬਰ 2017 ਦੇ ਵਿੱਚ ਇੱਕ ਹੋਮਲੈਸ ਮੈਨ ਜੌਨੀ ਬੋਵਿਟ ਜਿਹੜਾ ਹੈਗਾ ਆ, ਉਹ ਇੱਕ ਗੈਸ ਸਟੇਸ਼ਨ 'ਤੇ ਖੜ੍ਹਾ ਸੀ ਤੇ ਇੱਕ ਜਿਹੜੀ ਲੇਡੀ ਹੈਗੀ ਆ ਉਹ ਉੱਥੇ ਆਈ। ਜਦੋਂ ਦੇਖਿਆ ਉਹਦਾ ਵੈਲਟ ਤਾਂ ਉਹਦੇ ਕੋਲ ਹੈ ਨਹੀਂ ਤੇ ਗੈਸ ਉਹਦੀ ਖਤਮ ਆ, ਤੇ ਇਸ ਹੋਮਲੈਸ ਮੈਨ ਨੇ $20 ਜਿਹੜੇ ਆ ਉਸ ਲੇਡੀ ਨੂੰ ਦੇ ਦਿੱਤੇ I-95 ਦੇ ਉੱਤੇ ਫਿਲਡੈਲਫੀਆ ਦੇ ਵਿੱਚ ਇੱਕ ਗੈਸ ਸਟੇਸ਼ਨ 'ਤੇ। ਤੇ ਉਹ ਤੋਂ ਬਾਅਦ ਉਸਨੇ ਜਿਹੜੀ ਆ ਉਹ ਫੋਟੋ ਤੇ ਉਹਦੀ ਜਿਹੜੀ ਸਟੋਰੀ ਆ ਉਹ ਉੱਤੇ ਪਾ ਕੇ GoFundMe ਨਾਲ ਅਕਾਊਂਟ ਸੈਟਅਪ ਕਰ ਦਿੱਤਾ, ਜਿਹਦੇ ਨਾਲ 4 ਲੱਖ ਦੇ ਕਰੀਬ ਜਿਹੜਾ ਆ ਪੈਸੇ ਇਕੱਠੇ ਹੋਏ। ਤੇ ਉਹ ਜਿਹੜੇ ਪੈਸੇ ਆ ਉਹ ਦੋਨੋਂ ਹੀ ਜਿਹੜੀ ਬੀਬੀ ਨੇ ਇਕੱਠੇ ਕੀਤੇ ਸੀ ਤੇ ਉਹਦੇ ਹਸਬੈਂਡ ਨੇ ਉਹ 4 ਲੱਖ ਦੇ 4 ਲੱਖ ਉਹ ਖਾ ਗਏ ਪੈਸੇ। ਹੋਮਲੈਸ ਬੰਦੇ ਨੂੰ ਉਹਨਾਂ ਨੇ ਕੋਈ ਵੀ ਜਿਹੜਾ ਪੈਸਾ ਨਹੀਂ ਦਿੱਤਾ। ਤੇ ਉਹ ਤੋਂ ਬਾਅਦ ਜਿਹੜਾ ਹੋਮਲੈਸ ਬੰਦਾ ਸੀ ਉਸਨੇ ਜਿਹੜਾ ਲਾਸੂਟ ਫਾਈਲ ਕੀਤਾ ਤੇ ਹੁਣ ਜਿਹੜੀ GoFundMe ਆ ਕੰਪਨੀ ਹੈਗੀ ਆ, ਉਹਨਾਂ ਵੱਲੋਂ $20,000 ਜਿਹੜਾ ਆ ਇਸ ਹੋਮਲੈਸ ਮੈਨ ਨੂੰ ਦਿੱਤਾ ਗਿਆ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਜਿਹੜੇ ਆ ਗੱਲਬਾਤ ਕਰ ਰਹੇ ਆ ਵੀ ਇਹਨਾਂ ਨੂੰ ਕ੍ਰਿਮੀਨਲੀ ਜਿਹੜਾ ਚਾਰਜ ਕਰਨਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਹੋਮਲੈਸ ਬੰਦੇ ਦੇ ਨਾਂ ਦੇ ਉੱਤੇ $4 ਲੱਖ ਇਕੱਠਾ ਕਰ ਲਿਆ, ਉਹ ਜਿਨ੍ਹਾਂ ਨੇ ਵੀ ਪੈਸੇ ਦਿੱਤੇ ਉਹ ਸਾਰਿਆਂ ਨੂੰ ਵਾਪਸ ਜਾਣੇ ਚਾਹੀਦੇ ਹੈਗੇ ਆ। ਸੋ ਇਸੇ ਤਰ੍ਹਾਂ GoFundMe ਦੀ ਗੱਲ ਕਰਦੇ ਜਾਈਏ, ਇੱਕ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਕੁਛ ਹਫ਼ਤੇ ਪਹਿਲਾਂ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਸੀ। ਇੱਕ 21 ਸਾਲਾਂ ਦਾ ਨੌਜਵਾਨ ਬੈਂਸ ਜਿਹੜਾ ਜੁਬਾ ਸਿਟੀ ਦਾ, ਉਹ ਲੇਕ ਤਾਹੋ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਦੋਂ ਉਹ ਵਿਜ਼ਿਟ ਕਰਨ ਗਏ ਸੀ। ਤੇ ਉਹਦੇ ਫਾਦਰ ਦੀ ਮੈਨੂੰ ਕਾਲ ਆਈ ਸੀ ਕੱਲ। ਉਹ ਕਹਿੰਦੇ ਵੀ ਮੈਨੂੰ ਪਤਾ ਲੱਗਾ ਆ ਵੀ ਸਾਡੇ ਮੁੰਡੇ ਦੇ ਨਾਂ ਦੇ ਉੱਤੇ ਵੀ ਕੋਈ ਜਿਹੜਾ ਆ ਪੈਸੇ ਇਕੱਠੇ ਕਰ ਰਿਹਾ ਹੈਗਾ ਜਾਂ ਕਿਸੇ ਨੇ ਅਕਾਊਂਟ ਸੈਟਅਪ ਕੀਤੇ ਆ। ਵੀ ਉਹ ਕਹਿੰਦੇ ਵੀ ਬੈਂਸ ਪਰਿਵਾਰ ਵੱਲੋਂ ਜੁਬਾ ਸਿਟੀ ਦੇ ਵਿੱਚ ਸਾਰਿਆਂ ਨੂੰ ਜਿੰਨੇ ਵੀ ਆਪਣੀ ਪੰਜਾਬੀ ਕਮਿਊਨਿਟੀ ਆ ਬੇਨਤੀ ਕੀਤੀ ਜਾਂਦੀ ਆ ਵੀ ਨਾ ਹੀ ਤਾਂ ਸਾਨੂੰ ਕਿਸੇ ਪੈਸੇ ਦੀ ਜ਼ਰੂਰਤ ਆ ਤੇ ਨਾ ਹੀ ਸਾਡੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਪੈਸਾ ਇਕੱਠਾ ਕੀਤਾ ਜਾਵੇ। ਸੋ ਬਹੁਤ ਮਾੜੀ ਗੱਲ ਆ। ਇੱਕ ਤਾਂ ਅਗਲਿਆਂ ਦਾ ਜਿਹੜਾ ਆ ਨੌਜਵਾਨ ਮੁੰਡਾ ਉਹਦੀ ਡੈਥ ਹੋ ਗਈ ਆ ਤੇ ਇੱਕ ਉਹਨੂੰ ਯੂਜ਼ ਕਰਕੇ ਪਤਾ ਨਹੀਂ ਜਿਹੜੇ ਇੱਦਾਂ ਦੇ ਜਿਹੜੇ ਫਰਾਡ ਬੰਦੇ ਹੁੰਦੇ ਆ ਉਹ ਪੈਸੇ ਇਕੱਠੇ ਕਰਨਾ ਚਾਹੁੰਦੇ ਆ। ਸੋ ਜੇ ਕਿਸੇ ਨੂੰ ਵੀ ਕੋਈ ਅਕਾਊਂਟ ਇੱਦਾਂ ਦਾ ਸੈਟਅਪ ਹੋਇਆ ਉਸ ਮੁੰਡੇ ਦੇ ਨਾਂ ਤੇ ਮਿਲਿਆ ਤੇ ਉਹ ਜ਼ਰੂਰ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜਾਂ ਪੰਜਾਬੀ ਰੇਡੀਓ USA ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਆ ਤਾਂ ਕਿ ਜਿਹੜੀਆਂ ਆ ਇੱਥੇ ਦੀਆਂ ਅਥਾਰਟੀਜ਼ ਹੈਗੀਆਂ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਵੀ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਿਹੜੇ ਆ ਕੋਈ ਮਨੀ ਨਹੀਂ ਇਕੱਠਾ ਕੀਤਾ ਜਾ ਰਿਹਾ। ਬਿਲਕੁਲ। ਤੇ ਜਾਂ ਫਿਰ ਤੁਸੀਂ ਜਿਹੜੀ GoFundMe ਆ ਉਹਨਾਂ ਨੂੰ ਵੀ ਜਿਹੜਾ ਦੱਸ ਸਕਦੇ ਹੋ, ਰਿਪੋਰਟ ਕਰ ਸਕਦੇ ਹੋ ਵੀ ਇਹ ਇਸ ਤਰੀਕੇ ਦੀ ਜਿਹੜੀ ਉਹ ਚੀਜ਼ ਨਹੀਂ ਹੈਗੀ। ਸੋ ਵੈਸੇ ਕਾਫੀ ਇਹ ਜਿਹੜੇ ਕਰਾਊਡ ਫੰਡਿੰਗ ਦਾ ਜਿਹੜਾ ਮਸਲਾ ਹੈ ਉਹ ਬਣਿਆ ਰਹਿੰਦਾ ਹੈ। ਦੇਖੋ ਕਿੱਦਾਂ $4 ਲੱਖ ਜਿਹੜਾ ਕਿੱਦਾਂ ਲੋਕ ਜਿਹੜੇ ਆ ਉਹ ਲੋਕ ਤਾਂ ਵਿਚਾਰੇ ਜੈਨਰਸ ਲੋਕ ਤਾਂ ਕਹਿੰਦੇ ਵੀ ਠੀਕ ਆ ਬੰਦੇ ਨੇ ਵਧੀਆ ਕੰਮ ਕੀਤਾ $20 $50 $100 ਚਲੋ ਬੰਦੇ ਦੀ ਹੈਲਪ ਕਰੋ ਵੀ ਹੋਮਲੈਸ ਸੀ ਮੇਬੀ ਜੇ ਉਹਨੂੰ 4 ਪੈਸੇ ਮਿਲੂਗੇ ਸ਼ਾਇਦ ਉਹ ਜੌਬ ਲੱਭ ਕੇ ਜਾਂ ਘਰ ਲੈ ਕੇ ਵੈਟਰਨ ਰਿਹਾ ਤਾਂ ਕਰਕੇ। ਪਰ ਲੋਕ ਜਿਹੜੇ ਇਦਾਂ ਦਾ ਨਜਾਇਜ਼ ਲੋਕਾਂ ਦੇ ਭੋਲੇਪਨ ਦਾ ਜਿਹੜਾ ਗਲਤ ਫਾਇਦਾ ਇਸ ਤਰੀਕੇ ਨਾਲ ਉਠਾਉਂਦੇ ਆ। ਤੇ ਆਪਾਂ ਰਾਜਕਨਵੀਰ ਸਿੰਘ ਜੀ ਛੋਟੀ ਜਿਹੀ ਲੈਂਦੇ ਆ ਬ੍ਰੇਕ ਜੀ। ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ।
ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੈਸ ਧਾਮੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਐਸ ਲਾਈਨ ਟਰਾਂਸਪੋਰਟ ਵਾਲਿਆਂ ਨੂੰ ਲੌਂਗ ਹਾਲ ਅਤੇ ਸ਼ਾਰਟ ਹਾਲ ਲਈ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਇਹ ਬਹੁਤ ਘੱਟ ਪਰਸੈਂਟੇਜ ਤੇ ਡਿਸਪੈਚ ਕੱਟਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 415 329 6662। ਸੈਂਚੁਰੀ ਟਾਇਰ ਗਰੁੱਪ ਮਾਰਕੀਟ ਨਾਲੋਂ ਸਸਤੇ ਰੇਟਾਂ ਤੇ ਟਾਇਰ ਵੇਚਦੇ ਹਨ। ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 209 230 9933। ਨਿਊ ਰੇ ਇੰਸ਼ੋਰੈਂਸ ਬ੍ਰੋਕਰ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਵਾਉਣ ਲਈ ਗੱਲ ਕਰ ਸਕਦੇ ਹੋ 925 273 7744। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। ਫॉर मोर इन्फॉर्मेशन कॉल 4082722500 408 272 2500 और विजिट khalsainsurance.com। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com AV as in Victor AAL.com। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਘਬਰਾਹਟ, ਬੇਹੋਸ਼ੀ, ਤੇਜ਼ ਦਿਲ ਦੀ ਧੜਕਨ ਅਤੇ ਉਲਟੀਆਂ ਇਹ ਸਭ ਗਰਮੀ ਨਾਲ ਬਿਮਾਰ ਹੋਣ ਦੇ ਲੱਛਣ ਹਨ। ਤੁਹਾਡੀ ਕੰਪਨੀ ਦੇ ਮਾਲਕ ਨੂੰ ਇਹ ਸਾਰੇ ਲੱਛਣਾਂ ਨੂੰ ਪਹਿਚਾਨ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ ਤੇ ਅੱਜ ਤੋਂ ਜਿਹੜਾ ਆਪਾਂ ਟਰਾਈ ਕਰਾਂਗੇ। ਹਰਜੋਤ ਸਿੰਘ ਜੀ, ਸਾਨੂੰ ਬਹੁਤ ਸਾਰੇ ਜਿਹੜੇ ਸਰੋਤੇ ਹਮੇਸ਼ਾ ਕਾਲ ਕਰਕੇ ਜਿਹੜੇ ਉਹ ਦੱਸਦੇ ਨੇ, ਕਹਿੰਦੇ ਨੇ, ਪੁੱਛਦੇ ਨੇ ਵੀ ਪਲੀਜ਼ ਵੀ ਜਿਹੜਾ ਤੁਸੀਂ ਕਿਤੇ ਨਾ ਕਿਤੇ ਜਿਹੜਾ ਵੀਜ਼ਾ ਬੁਲੇਟਿਨ ਹੁੰਦਾ ਆ ਉਸ ਦੀ ਥੋੜ੍ਹੀ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਦੇ ਦਿਆ ਕਰੋ। ਸੋ ਅਸੀਂ ਅੱਜ ਤੋਂ ਜਿਹੜੀ ਟਰਾਈ ਕਰਾਂਗੇ ਵੀ ਐਵਰੀ ਵੀਕ ਦੇ ਵਿੱਚ ਜਿਹੜੀ ਜੇ ਕੋਈ ਚੇਂਜਿਸ ਹੁੰਦੇ ਆ ਜਾਂ ਮੰਥ ਦੇ ਵਿੱਚ ਇੱਕ ਵਾਰੀ। ਸੋ ਅਜੇ ਰਾਈਟ ਨਾਓ ਆਪਾਂ ਦੇਖੋ ਤੁਹਾਡੇ ਦੇ ਨਾਲ ਹੀ ਚੱਲ ਕੇ ਆ
ਕਿਉਂਕਿ ਇਹ ਡੇਟਾਂ ਬਹੁਤੀਆਂ ਤਾਂ ਜਿਹੜੀਆਂ ਇੱਦਾਂ ਚੇਂਜ ਨਹੀਂ ਹੁੰਦੀਆਂ। ਆਈ ਥਿੰਕ ਐਵਰੀ ਮੰਥ ਜਿਹੜੀ ਆ ਉਹ ਚੇਂਜ ਜਿਹੜੀ ਉਹ ਹੁੰਦੀ ਆ, ਜੇ ਹੋਵੇ ਤਾਂ ਕਈ ਵਾਰੀ ਨਹੀਂ ਵੀ ਚੇਂਜ ਹੁੰਦੀ ਹੋਊਗੀ। ਸੋ ਉਹਦੇ ਅਕੋਰਡਿੰਗਲੀ ਫਿਰ ਆਪਾਂ ਤੁਹਾਨੂੰ ਜਿਹੜਾ ਦੱਸਿਆ ਕਰਾਂਗੇ। ਸੋ ਆਪਾਂ ਜੇ ਅੱਜ ਜਿਹੜੇ ਹਰਜੋਤ ਸਿੰਘ ਜੀ ਇਸ ਵੀਜ਼ਾ ਬੁਲੇਟਿਨ ਦੇ ਉੱਤੇ ਜੇ ਨਜ਼ਰ ਮਾਰੀਏ, ਕਿਉਂਕਿ ਆਪਣੇ ਬਹੁਤੇ ਲੋਕ ਤਾਂ ਜਿਹੜੇ ਫੈਮਿਲੀ ਸਪੋਂਸਰਡ ਜਿਹੜੇ ਵੀਜ਼ੇ ਆ ਉਸ ਦੇ ਜਿਹੜੀਆਂ ਡੇਟਸ ਆ ਉਸ ਦੇ ਬਾਰੇ ਜਾਣਨਾ ਜਿਹੜਾ ਉਹ ਚਾਹੁੰਦੇ ਹੁੰਦੇ ਨੇ। ਸੋ ਕਾਫੀ ਕੈਟੇਗਰੀਜ਼ ਇਸ ਦੇ ਵਿੱਚ ਹੁੰਦੀਆਂ, ਜਿਸ 'ਚ F1 ਹੁੰਦਾ ਆ, F2A, F2B, F3, F4। ਸੋ ਉਹਨਾਂ ਦੇ ਆਪਾਂ ਜੇ ਸਾਰਿਆਂ ਦੀਆਂ ਡੇਟਸ ਜਿਹੜੀਆਂ ਉਹ ਦੱਸਦੇ ਜਾਈਏ, ਜਿਨ੍ਹਾਂ ਦੀ ਫਾਈਨਲ ਐਕਸ਼ਨ ਡੇਟਸ ਜਿਹੜੀਆਂ ਆਈਆਂ ਹੋਈਆਂ ਆ। ਸੋ ਉਹ ਆਪਾਂ ਜੇ ਹਰਜੋਤ ਸਿੰਘ ਜੀ ਦੱਸੀਏ ਵੀ ਜਿਹੜੇ ਇੰਡੀਆ ਮੁਲਕ ਦਾ ਜਿਹੜਾ F1 ਹੁੰਦਾ, ਜਿਸ ਦੇ ਵਿੱਚ ਆਈ ਥਿੰਕ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ ਜਿਹੜੇ ਆ ਉਹ ਹੁੰਦੇ ਆ, ਤੇ ਨਾਲ ਹੀ ਸਪਾਊਸਿਸ ਚਿਲਡਰਨ। ਡੇਟ ਦੱਸਦੀ ਜਾਈਏ ਜਿਹੜੀ ਪਹਿਲੀ ਕੈਟਾਗਰੀ ਹੈਗੀ ਆ F1 ਦੀ, F1 ਜਿਹੜੇ ਮਤਲਬ ਵੀ ਅਨਮੈਰਿਡ ਅਡਲਟ ਸਨ ਤੇ ਡਾਟਰ ਜਿਹੜੇ ਸਿਟੀਜ਼ਨ ਦੇ ਜਿਹੜੇ ਪਿੱਛੇ ਰਹਿ ਗਏ US ਸਿਟੀਜ਼ਨ ਦੇ, ਉਹਨਾਂ ਨੇ ਜਿਹੜੀ ਫਾਈਲਿੰਗ ਹੋਈ ਆ ਅਪ੍ਰੈਲ 8 2011 ਡੇਟ ਉਹਨਾਂ ਦੀ ਚੱਲ ਰਹੀ ਹੈਗੀ ਆ, ਰਾਈਟ ਜੀ? ਬਿਲਕੁਲ 8 ਅਪ੍ਰੈਲ 2011 ਆ। ਸੋ ਜੇ ਵੇਖਿਆ ਜਾਵੇ, ਜੇ ਮੈਕਸੀਕੋ ਦੇ ਨਾਲ ਦੇਖਿਆ ਜਾਵੇ, ਉੱਥੇ 1997 ਚੱਲਦੀ ਆ, ਕਿਉਂਕਿ ਮੈਕਸੀਕੋ ਦੇ ਲੋਕ ਇੱਥੇ ਬਹੁਤ ਜ਼ਿਆਦਾ। ਸੋ ਉਹਨਾਂ ਦੀ ਡੇਟ ਦੇਖ ਲਓ ਵੀ ਜਿੰਨੇ ਜ਼ਿਆਦਾ ਵੱਧ ਤੋਂ ਵੱਧ ਇਹ ਗਾਂ ਤੇ ਗਾਂ ਵਧਣੀ ਆ। ਤੇ ਕਹਿੰਦੇ ਬੜੇ ਇੱਕ 2 ਵੀਕ ਹੀ ਜਿਹੜੀ ਚੱਲਦੀ ਆ ਇਹ ਡੇਟ, ਪੂਰੇ ਮਹੀਨੇ ਦੇ ਵਿੱਚ ਮਸੀਂ ਅੱਗੇ ਵੱਧਦੀ ਆ। ਸੋ ਇਹ ਤੋਂ ਅੱਗੇ ਜਿਹੜਾ F2A ਆ, ਸਪਾਊਸਸ ਐਂਡ ਚਿਲਡਰਨ ਆਫ LPRs, ਉਹ ਜਿਹੜੀ ਡੇਟ ਹੈਗੀ ਆ ਉਹ ਜੁਲਾਈ 22 2016 ਆ। ਬਿਲਕੁਲ। ਪਹਿਲੋਂ ਜਿਹੜੇ ਦੱਸਦੇ ਜਾਈਏ ਵੀ ਜਿਹੜੇ ਸਿਟੀਜ਼ਨ ਵਾਲਿਆਂ ਦੀ ਜਿਹੜੀ ਉਹ 2011 ਆ, ਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਹੈਗੇ ਆ ਜਿਨ੍ਹਾਂ ਵਿੱਚ ਆਈ ਥਿੰਕ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਉਹ ਫਿਰ ਆ ਜਾਂਦੇ ਆ, ਜਿਹੜੇ ਹੁੰਦੇ ਆ, ਉਹਨਾਂ ਦੀ 22 ਜੁਲਾਈ 2016 ਜਿਹੜੀ ਇਸ ਟਾਈਮ ਚੱਲ ਰਹੀ ਆ। ਤੇ ਜਿਹੜੀ F2B ਹੈਗੀ ਆ, ਜਿਹੜੇ ਅਨਮੈਰਿਡ ਸਨਸ ਐਂਡ ਡਾਟਰਸ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਹੈਗੀ ਆ, ਪਰਮਾਨੈਂਟ ਜਾਂ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਦੀ, ਉਹਨਾਂ ਦੀ ਜਿਹੜੀ ਤਰੀਕ ਜਿਹੜੀ ਚੱਲ ਰਹੀ ਆ 1 ਨਵੰਬਰ 2011, 1 ਨਵੰਬਰ 2011 ਜਿਹੜੀ ਉਹ ਚੱਲ ਰਹੀ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੀ ਇਹ ਤੋਂ ਅਗਲੀ ਜਿਹੜੀ ਕੈਟਾਗਰੀ ਹੈਗੀ ਆ ਉਹ ਥਰਡ ਕੈਟਾਗਰੀ ਹੈਗੀ ਆ F3 ਜਿਹੜੇ ਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ ਹੈਗੇ ਆ, ਉਹਨਾਂ ਦੀ ਮਈ 1 2006 ਚੱਲ ਰਹੀ ਆ। ਤੇ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਨੂੰ ਜ਼ਿਆਦਾ ਫਿਕਰ ਹੁੰਦਾ ਹੈਗਾ ਆ, ਜਿਹਦੇ ਬਾਰੇ ਬਹੁਤ ਲੋਕ ਜਿਹੜੇ ਪੁੱਛਦੇ ਹੈਗੇ ਆ, ਬ੍ਰਦਰਸ ਐਂਡ ਸਿਸਟਰਸ ਜਿਨ੍ਹਾਂ ਦਾ ਅਪਲਾਈ ਕੀਤਾ ਹੁੰਦਾ ਹੈਗਾ ਆ, ਉਹਨਾਂ ਦੀ ਜਿਹੜੀ ਡੇਟ ਹੈਗੀ ਆ F4 ਜਿਹੜੀ ਕੈਟਾਗਰੀ ਆਉਂਦੀ ਆ ਉਹ ਹੈਗੀ ਹੈ 8 ਅਪ੍ਰੈਲ 2004। ਸੋ 8 ਅਪ੍ਰੈਲ 2004 ਜਿਹੜੀ ਉਹ ਚੱਲ ਰਹੀ ਆ। 14 ਸਾਲ ਤੇ 4 ਮਹੀਨੇ ਹੋ ਗਏ ਆ ਜੀ। ਤੇ ਸੋ ਇਹ ਟਾਈਮ ਵੱਧਦਾ ਹੀ ਜਾ ਰਿਹਾ ਹੈ, 2 ਵੀਕ ਜਿਹੜੀ ਹਿਲਦੀ ਆ। ਸੋ ਇੱਕ ਜ਼ਰੂਰ ਇਹ ਤਾਂ ਸੀਗੀਆਂ ਅਪਡੇਟ। ਤੇ ਦੂਸਰੀ ਰਾਜਕਨਵੀਰ ਸਿੰਘ ਜੀ, ਆਪਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਹੁੰਦੀਆਂ ਹੈਗੀਆਂ ਹਮੇਸ਼ਾ ਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹੈਗੇ ਆ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਨੂੰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲੀ ਗੱਲ ਤਾਂ ਇਹ ਆ ਵੀ ਬਹੁਤ ਵਾਰੀ ਕੀ ਹੁੰਦਾ ਹੈ, ਕੋਈ ਇੰਪੋਰਟੈਂਟ ਜਿਹੜੀ ਖਬਰ ਜਾਂ ਤੁਹਾਡੇ ਨਾਲ ਰਿਲੇਟਡ ਹੁੰਦੀ ਆ, ਜਾਂ ਮੈਂ ਕਈ ਵਾਰੀ ਓਬਾਮਾ ਕੇਅਰ 'ਚ ਵੀ ਦੇਖਿਆ, ਉਹ ਯਾਰ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਸਾਨੂੰ ਲੈਣੀ ਪੈਣੀ ਆ, ਸਾਡੇ ਰਿਸ਼ਤੇਦਾਰ ਨੇ ਨਹੀਂ ਦੱਸਿਆ, ਮੈਂ ਜਿੱਥੇ ਕੰਮ ਕਰਦਾ ਉਹਨੇ ਨਹੀਂ ਦੱਸਿਆ, ਹੁਣ ਮੈਨੂੰ ਤਾਂ ਫਾਈਨ ਦੇਣਾ ਪੈ ਗਿਆ। ਸੋ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਇਹ ਭਲੇ ਵਾਲਾ ਕੰਮ ਹੁੰਦਾ। ਤੁਸੀਂ ਸੋਚਦੇ ਆ ਨਾ ਪੰਜਾਬੀ ਰੇਡੀਓ USA ਦੇ ਉੱਤੇ ਇੱਕ ਸਾਡਾ ਜਿਹੜਾ ਮੈਡੀਕਲ ਪ੍ਰੋਗਰਾਮ ਚੱਲਦਾ ਆ, ਸਿਹਤ ਸੰਭਾਲ ਦਾ 1.5 ਘੰਟੇ ਦਾ ਪ੍ਰੋਗਰਾਮ ਹੁੰਦਾ, ਰਾਈਟ? ਉਹਦੇ ਵਿੱਚ ਕਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਲਾਉਂਦੇ ਉਸ ਫੀਲਡ ਨਾਲ ਰਿਲੇਟਡ ਕਿਸੇ ਡਾਕਟਰ ਦੀ ਜਾਂ ਦਵਾਈਆਂ ਵੇਚਣ ਵਾਲੇ ਦੀ, ਵੀ ਉਹ ਭਲੇ ਵਾਲਾ ਕੰਮ ਕਰਦੇ ਹੈਗੇ ਆ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਸੁਣਦੇ ਆ, ਉਹ ਵੀ ਬਹੁਤ ਸਾਰੇ ਲੋਕਾਂ ਨੂੰ ਦੱਸਦੇ ਆ, ਜਿਹੜੇ ਸਾਡੇ ਸਰੋਤੇ ਵੀ ਹੁੰਦੇ ਆ ਵੀ ਹਾਂ ਇਹਦੇ ਨਾਲ ਆਹ ਫਾਇਦਾ ਹੁੰਦਾ, ਇਹਦੇ ਨਾਲ ਆਹ ਫਾਇਦਾ ਹੁੰਦਾ। ਇਸੇ ਤਰ੍ਹਾਂ ਜਿਹੜੀ ਤੁਹਾਡੇ ਨਾਲ ਰਿਲੇਟਡ ਕੋਈ ਖਬਰ ਹੁੰਦੀ ਆ, ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜਾਂ ਕੋਈ ਵੀ ਜਿਹੜਾ ਇੱਥੇ ਦਾ ਬੈਨੀਫਿਟ ਹੈਗਾ ਆ, ਤੇ ਤੁਸੀਂ ਆਪ ਤਾਂ ਚਲੋ ਪਤਾ ਲੱਗਦਾ ਹੀ ਲੱਗਦਾ ਆ, ਤੇ ਜਿਹਨੂੰ ਤੁਹਾਡੇ ਕੋਈ ਦੋਸਤ ਮਿੱਤਰ ਹੁੰਦੇ ਆ ਜਿਨ੍ਹਾਂ ਨੇ ਰੇਡੀਓ ਨਹੀਂ ਸੁਣਿਆ ਜਾਂ ਮਿਲਦੇ ਆ, ਉਹਨਾਂ ਦੇ ਨਾਲ ਵੀ ਜਿਹੜੀ ਇਹ ਗੱਲ ਜ਼ਰੂਰ ਸਾਂਝੀ ਕਰਿਆ ਕਰੋ ਵੀ ਇੱਥੇ ਕੀ ਕੁਝ ਚੱਲ ਰਿਹਾ। ਸੋ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਵੀ ਆਪਾਂ ਪਿਛਲੇ ਮਹੀਨਿਆਂ ਤੋਂ ਬੜਾ ਕਲੀਅਰਲੀ ਦੱਸ ਰਹੇ ਆ ਵੀ ਜਦੋਂ ਤੁਸੀਂ US ਦੀ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਆ ਤੇ ਹੁਣ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਆ, ਤੇ ਉਹਨਾਂ ਨੇ ਪੁਰਾਣੇ ਫਿੰਗਰਪ੍ਰਿੰਟ ਵੀ ਉਹ ਕੱਢ ਲਏ ਆ। ਅੱਜ ਤੋਂ 15-20 ਸਾਲ ਪਹਿਲਾਂ ਕਈ ਲੋਕ ਆਏ ਸੀ, ਉਦੋਂ ਜਿਹੜੇ ਆ ਇਲੈਕਟ੍ਰੋਨਿਕ ਜਿਹੜੇ ਫਿੰਗਰਪ੍ਰਿੰਟ ਉਹ ਨਹੀਂ ਹੁੰਦੇ ਸੀ, ਪੇਪਰ ਦੇ ਹੁੰਦੇ ਸੀ।
ਹੁਣ ਉਹਨਾਂ ਨੇ ਸਪੈਸ਼ਲ ਆਫਿਸ ਵੀ ਲਾਸ ਐਂਜਲਸ ਖੋਲ੍ਹਿਆ ਹੈਗਾ USCIS ਨੇ। ਸੋ ਹੁਣ ਸਾਡੇ ਆਫਿਸ ਕੱਲ੍ਹ ਵੀ ਇੱਕ ਨੌਜਵਾਨ ਆਇਆ ਸੀ, ਉਹਨੂੰ ਦੱਸਿਆ ਕਹਿੰਦਾ ਭਾਜੀ ਵੀ ਮੇਰੀ US ਸਿਟੀਜ਼ਨ ਦੀ ਇੰਟਰਵਿਊ ਹੋ ਗਈ, ਫਿਰ ਉਹ ਤੋਂ ਬਾਅਦ ਉਹਨਾਂ ਨੇ ਦੁਬਾਰਾ ਫੇਰ ਬੁਲਾਇਆ ਮੈਨੂੰ, ਫਿਰ ਉਹਨੇ ਇੰਟਰਵਿਊ ਕੀਤੀ, ਟੈਸਟ ਕੀਤਾ, ਟੈਸਟ ਦਾ ਕਹਿੰਦਾ ਉਹਨੇ ਮੈਨੂੰ ਸਰਟੀਫਿਕੇਟ ਵੀ ਦੇ ਦਿੱਤਾ, ਸਹੁੰ ਚੱਕਣ ਲਈ ਕਹਿੰਦਾ ਵੀ ਮੈਨੂੰ ਡੇਟ ਹੀ ਨਹੀਂ ਆ ਰਹੀ, ਅੱਜ ਸਾਲ ਹੋ ਚੱਲਾ। ਸੋ ਉਹਦਾ ਕੋਈ ਨਾ ਕੋਈ ਗੜਬੜ ਆ। ਸੋ ਇਸ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਇੱਦਾਂ ਦੀ ਜਿਹੜੀ ਇੰਸੀਡੈਂਟ ਚੱਲ ਰਹੀਆਂ ਹੈਗੀਆਂ ਆ। ਸੋ ਪਲੀਜ਼ ਜਦੋਂ ਵੀ ਤੁਸੀਂ ਕੋਈ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ ਆ, ਵਧੀਆ ਤੋਂ ਵਧੀਆ ਜਿਹੜਾ ਵਕੀਲ ਹੈਗਾ ਆ ਉਹਦੇ ਨਾਲ ਗੱਲ ਕਰਕੇ ਜਿਹੜਾ ਆ ਉਹਦੇ ਰਾਹੀਂ ਕਰੋ, ਕਿਉਂਕਿ ਆਪਾਂ ਦੋਨੋਂ ਹੀ ਅਸੀਂ ਵਕੀਲ ਨਹੀਂ ਹੈਗੇ, ਅਸੀਂ ਤਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹੀ ਸਾਂਝੀਆਂ ਕਰਦੇ ਆ। ਫਿਰ ਕਿਤੇ ਇਹ ਨਾ ਹੋਵੇ ਵੀ ਤੁਸੀਂ ਉੱਧਰੋਂ ਤੁਹਾਡੀ ਸਿਟੀਜ਼ਨਸ਼ਿਪ ਵੀ ਸਟਕ ਹੋ ਜਾਏ ਤੇ ਤੁਹਾਡਾ ਗ੍ਰੀਨ ਕਾਰਡ ਵੀ ਜਿਹੜਾ ਐਕਸਪਾਇਰ ਹੋ ਜਾਏ। ਇੱਕ ਇੰਸੀਡੈਂਟ ਇੱਦਾਂ ਦੀ ਹੋਈ, ਕਿਸੇ ਦਾ ਉਹ ਗ੍ਰੀਨ ਕਾਰਡ ਜਿਹੜਾ ਸੀ ਉਹ ਐਕਸਪਾਇਰ ਹੋ ਗਿਆ, ਸਿਟੀਜ਼ਨ ਅਪਲਾਈ ਕੀਤਾ ਸੀ ਤੇ ਉਹਨੂੰ ਕੰਮ ਵਾਲਿਆਂ ਨੇ ਕੱਢ ਦਿੱਤਾ, ਉਹਨੂੰ ਸਟੈਂਪ ਲਵਾਉਣੀ ਪੈਣੀ ਸੀ ਪਾਸਪੋਰਟ ਤੇ ਜਾ ਕੇ ਆਪਣੇ। ਸੋ ਇੱਦਾਂ ਦਾ ਜਿਹੜਾ ਆ ਬਹੁਤ ਇੰਸੀਡੈਂਟਸ ਆ ਰਹੀਆਂ। ਸੋ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪ੍ਰਾਇਓਰਟੀ ਆ ਉਹ ਤੁਹਾਡੀ ਇਮੀਗ੍ਰੇਸ਼ਨ ਦੀ ਹੋਣੀ ਚਾਹੀਦੀ ਆ। ਇਮੀਗ੍ਰੇਸ਼ਨ ਦੀ ਪੈਸੇ ਸਾਰੀ ਉਮਰ ਸਾਰਿਆਂ ਨੇ ਕਮਾਣੇ ਆ। ਆਪਾਂ ਦੇਖਦੇ ਆ ਵੀ ਕਈ ਵਾਰੀ ਬੰਦੇ ਆਉਂਦੇ ਆ ਕਿਸੇ ਤਰ੍ਹਾਂ ਵੀ ਆਉਂਦੇ, ਲੀਗਲੀ ਇਲੀਗਲੀ ਕਿੱਦਾਂ ਵੀ ਆਉਂਦੇ ਆ, ਦਵਾ ਦਵ ਵੀ ਉਹਨਾਂ ਨੂੰ ਹੁੰਦਾ ਵੀ ਅਸੀਂ 18 20 ਘੰਟੇ ਕਰਕੇ ਕੰਮ ਕਰੀਏ, ਕੰਮ ਕਰਕੇ ਪੈਸੇ ਬਣਾਈਏ। ਪਰ ਤੁਹਾਡੀ ਨੰਬਰ 1 ਪ੍ਰਾਇਓਰਟੀ ਇਮੀਗ੍ਰੇਸ਼ਨ ਚਾਹੀਦੀ ਆ। ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਪੱਖੋਂ ਤੁਹਾਡਾ ਜਿਹੜਾ ਸਾਰਾ ਕੁਝ ਜਿਹੜਾ ਰੈਕਡ ਆ ਉਹ ਕਲੀਨ ਹੋਣਾ ਚਾਹੀਦਾ ਆ, ਨਹੀਂ ਤਾਂ ਕਿਤੇ ਨਾ ਕਿਤੇ ਜੇ ਰਗੜ ਹੋ ਜਾਏ। ਤੇ ਅੱਜ ਕੱਲ੍ਹ ਜਿਹੜੇ ਵਕੀਲ ਆ ਉਹਨੇ ਵੀ ਜਿਹੜਾ ਬਹੁਤ ਜਿਹੜਾ ਮਹਿੰਗਾ ਟੀਕਾ ਲਾਉਣਾ ਸ਼ੁਰੂ ਕੀਤਾ ਹੋਇਆ, ਬਹੁਤ ਜ਼ਿਆਦਾ ਪੈਸੇ ਚਾਰਜ ਕਰਦੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ, ਸਾਰਿਆਂ ਨੂੰ ਵੀ, ਜਿਹੜੇ ਸਿਟੀਜ਼ਨ ਨਹੀਂ ਬਣੇ ਐਲੀਜੀਬਲ ਆ ਉਹਨਾਂ ਨੂੰ ਸਿਟੀਜ਼ਨ ਬਣਨਾ ਚਾਹੀਦਾ ਹੈਗਾ ਆ। ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਹਾਡੀ ਇਮੀਗ੍ਰੇਸ਼ਨ ਪ੍ਰੋਬਲਮ ਆ ਉਹ ਆਲੇ ਦੁਆਲੇ ਆਪਣੇ ਪੁੱਛ ਲਓ ਵੀ ਕਿਹੜਾ ਵਕੀਲ ਵਧੀਆ ਆ, ਕਿਹਦੇ ਨਾਲ ਗੱਲ ਕਰਨੀ ਆ, ਉਹ ਪ੍ਰੋਫੈਸ਼ਨਲ ਵਕੀਲ ਦੇ ਨਾਲ ਗੱਲ ਕਰੋ। ਆਪਣੀ ਕਮਿਊਨਿਟੀ ਦੀ ਇਹ ਪ੍ਰੋਬਲਮ ਇਹ ਆ ਵੀ ਜਦੋਂ ਕੋਈ ਇੱਕ ਘਰ ਬਾਈ ਕਰ ਲੈਂਦਾ ਉਹ ਰੀਅਲ ਸਟੇਟ ਬ੍ਰੋਕਰ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ। ਜਦੋਂ ਕੋਈ ਇੰਸ਼ੋਰੈਂਸ ਦੀ ਪਾਲਿਸੀ ਬਾਈ ਕਰ ਲੈਂਦਾ ਉਹ ਕਹਿੰਦਾ ਮੈਂ ਇੰਸ਼ੋਰੈਂਸ ਦਾ ਐਕਸਪਰਟ ਆ। ਜੇ ਕਿਸੇ ਦਾ ਕੇਸ ਅਪਰੂਵ ਹੋ ਜਾਂਦਾ ਤੇ ਉਹ ਸੋਚਦਾ ਮੈਂ ਹੀ ਵਕੀਲ ਆ। ਸੋ ਜੇ ਕਿਸੇ ਦੀ ਕੋਈ ਟੈਕਸ ਦੀ ਪ੍ਰੋਬਲਮ ਹੈਗੀ ਆ, ਕੋਈ ਮਾੜਾ ਮੋਟਾ ਜਿਹਨੂੰ ਨੌਲੇਜ ਆ ਉਹ ਕਹਿੰਦਾ ਮੈਂ ਐਕਸਪਰਟ ਆ। ਸੋ ਜਿਹੜਾ ਵੀ ਉਸ ਫੀਲਡ ਦੇ ਵਿੱਚ ਐਕਸਪਰਟ ਹੈਗਾ ਉਹਦੇ ਨਾਲ ਜ਼ਰੂਰ ਗੱਲ ਕਰਿਆ ਕਰੋ, ਨਹੀਂ ਤਾਂ ਐਵੇਂ $200, $400, $500 ਸੇਵ ਕਰਨ ਦੀ ਬਜਾਏ ਕਈ ਵਾਰੀ $1000 ਲੱਗ ਜਾਂਦੇ ਆ। ਬਿਲਕੁਲ ਜੀ। ਤੇ ਨਾਲ ਖੱਜਲ ਖੁਆਰੀ ਜਿਹੜੀ ਆ ਉਹ ਵੱਖਰੀ ਆ, ਟੈਨਸ਼ਨਾਂ ਜਿਹੜੀਆਂ ਆ ਉਹ ਵੱਖਰੀਆਂ ਜਿਹੜੀਆਂ ਹੁੰਦੀਆਂ ਨੇ। ਸੋ ਬਹੁਤ ਸਾਰੇ ਸਰੋਤੇ ਹੁਣ ਕਾਲ ਕਰਕੇ ਪੁੱਛ ਰਿਹਾ ਜੀ ਉਹ ਡੇਟਸ ਜਿਹੜੀਆਂ ਦੁਬਾਰਾ ਦੱਸਿਓ। ਸੋ ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਪੋਡਕਾਸਟ ਦੇ ਉੱਤੇ ਪਾ ਦੇਣਾ, ਫੇਸਬੁੱਕ ਦੇ ਉੱਤੇ ਜਿਹੜਾ ਉਹ ਲਾਈਵ ਵੀ ਆ, ਉਹਦੇ ਤੇ ਉਹਦੀ ਵੀਡੀਓ ਵੀ ਹੋਣੀ ਆ, YouTube ਦੇ ਉੱਤੇ ਵੀ ਪਾ ਦੇਣਾ ਆ। ਸੋ ਤੁਸੀਂ ਉਸ ਨੂੰ ਮੁੜ ਕੇ ਜਿਹੜਾ ਦੁਬਾਰਾ ਜਿਹੜਾ ਉਹ ਸੁਣ ਵੀ ਸਕਦੇ ਹੋ। ਸੋ ਟਰਾਈ ਕਰਾਂਗੇ ਅਸੀਂ ਫੇਸਬੁੱਕ ਦੇ ਉੱਤੇ ਵੀ ਉਹਨਾਂ ਸ਼ਾਰਟਕਟ ਕੱਟ ਕੇ ਪਾ ਦਈਏ। ਤੇ ਸੋ ਜਿਹੜੇ ਸਾਡੇ ਸਰੋਤੇ ਫੇਸਬੁੱਕ ਦੇਖ ਰਹੇ ਉਹਨਾਂ ਨੂੰ ਤਾਂ ਈਜ਼ੀ ਪਤਾ ਲੱਗ ਜੂਗਾ। ਜਿਹੜੇ ਸਿਆਣੇ ਆ ਜਿਨ੍ਹਾਂ ਨੂੰ ਨਹੀਂ ਪਤਾ, ਤੁਸੀਂ ਨਿਆਣਿਆਂ ਨੂੰ ਕਹਿ ਸਕਦੇ ਵੀ ਪੰਜਾਬੀ ਰੇਡੀਓ USA ਦੀ ਫੇਸਬੁੱਕ ਜੁਆਇਨ ਕਰਕੇ ਉੱਥੋਂ ਤੁਹਾਨੂੰ ਉਹ ਡੇਟ ਪੜ੍ਹ ਕੇ ਜਿਹੜੀ ਦੱਸ ਦੇਣਗੇ। ਬਿਲਕੁਲ। ਸੋ ਵੀਡੀਓ ਦੇ ਥੱਲੇ ਜਿਹੜਾ ਕਮੈਂਟਸ ਦੇ ਵਿੱਚ ਅਸੀਂ ਉਹ ਜਿਹੜੀਆਂ ਤਰੀਕਾਂ ਆ ਉਹ ਪਾ ਦੇਵਾਂਗੇ। ਤੇ ਹਰਜੋਤ ਸਿੰਘ ਜੀ ਸਮੇਂ ਵੱਲ ਵੀ ਜੇ ਆਪਾਂ ਨਜ਼ਰ ਮਾਰੀਏ ਤਾਂ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਤੇ ਆਪਾਂ ਇਸ ਤੋਂ ਪਹਿਲਾਂ ਜਿਹੜੀ ਖਬਰ ਹਰਜੋਤ ਸਿੰਘ ਜੀ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਟਵਿੱਟਰ ਵਾਲਿਆਂ ਨੂੰ, ਫੇਸਬੁੱਕ, ਗੂਗਲ ਵਾਲਿਆਂ ਨੂੰ ਜਿਹੜਾ ਬੁਲਾਇਆ ਗਿਆ ਆ, ਤੇ ਉਸ ਨੂੰ ਲੈ ਕੇ ਜਿਹੜੇ ਟਵਿੱਟਰ ਦੇ CEO ਜੈਕ ਡਾਰਸੀ ਆ ਉਹਨਾਂ ਨੇ ਸੈਨੇਟ ਦੇ ਸਾਹਮਣੇ ਜਿਹੜੀ ਟੈਸਟੀਮੋਨੀ ਦਿੱਤੀ ਆ ਅੱਜ, ਤੇ ਕਹਿੰਦੇ ਉਸ ਦੇ ਚੱਲਦਿਆਂ ਹੀ ਟਵਿੱਟਰ ਦਾ 6% ਜਿਹੜਾ ਸ਼ੇਅਰ ਆ ਉਹ ਡਾਊਨ ਚਲਾ ਗਿਆ ਆ। ਸੋ ਕਾਫੀ ਜਿਹੜਾ ਆ ਉਹ ਉਹਨਾਂ ਨੂੰ ਜਿਹੜੀ ਪ੍ਰੋਬਲਮ ਦਾ ਜਿਹੜਾ ਇਸ ਟਾਈਮ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਆ। ਸਭ ਨੂੰ ਯਾਦ ਹੋਵੇਗਾ ਫੇਸਬੁੱਕ ਦਾ ਵੀ ਜਿਹੜਾ ਸ਼ੇਅਰ ਆ ਕੁਝ ਹਫ਼ਤੇ ਪਹਿਲਾਂ ਕਾਫੀ ਜ਼ਿਆਦਾ ਜਿਹੜਾ ਡਿੱਗ ਗਿਆ ਸੀ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਫੇਸਬੁੱਕ ਨੂੰ ਜਿਹੜਾ ਉਹ ਝੱਲਣਾ ਪਿਆ ਸੀਗਾ। ਉਸ ਟਾਈਮ ਦੇ ਉੱਤੇ ਫੇਸਬੁੱਕ ਦੀ CEO ਜਿਹੜੀ ਸ਼ੈਰਲ ਸੈਂਡਬਰਗ ਆ ਉਹਨਾਂ ਨੇ ਜਿਹੜਾ ਉਹ ਸਾਹਮਣਾ ਉਹ ਸੈਨੇਟ ਦੇ ਕਮੇਟੀ ਦਾ ਜਿਹੜਾ ਉਹ ਕੀਤਾ ਸੀ, ਸੈਨੇਟ ਦੇ ਸਾਹਮਣੇ ਜਿਹੜੀ ਟੈਸਟੀਮੋਨੀ ਜਿਹੜੀ ਆ ਉਹ ਦਿੱਤੀ ਸੀਗੀ। ਸੋ ਕਾਫੀ ਜਿਹੜਾ ਇਸ ਟਾਈਮ ਵਿਵਾਦ ਜਿਹੜਾ ਆ ਇਹਨਾਂ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਜਿਹੜਾ ਆਪਾਂ ਦੱਸਦੇ ਜਾਈਏ, ਆਪਾਂ ਸੋ ਸਟਾਕ ਦੀ ਵੀ ਗੱਲ ਕਰ ਰਹੇ ਸੀਗੇ, ਤੇ ਕਹਿੰਦੇ US ਦਾ ਜਿਹੜਾ ਟ੍ਰੇਡ ਡੈਫਿਸਿਟ ਹੈਗਾ ਆ ਉਹ ਇਸ ਟਾਈਮ ਸਭ ਤੋਂ ਵੱਧ ਪਿਛਲੇ 3 ਸਾਲਾਂ ਦੇ ਵਿੱਚ ਸਭ ਤੋਂ ਵੱਧ ਆ। ਸੋ ਨਵੇਂ ਪ੍ਰਸ਼ਾਸਨ ਦੇ ਦੌਰਾਨ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਆ ਵਧਿਆ ਆ। ਕਾਰਨ ਇਸ ਦੇ ਵਿੱਚ ਇਹ ਆ ਵੀ ਜਿਹੜੇ ਟੈਰਿਫਸ ਵਧੇ ਨੇ ਤੇ ਉਹਦੇ ਕਰਕੇ ਜਿਹੜਾ ਐਕਸਪੋਰਟ ਸੋਇਆਬੀਨ ਦਾ ਹੈਗਾ ਆ, 에ਅਰਕ੍ਰਾਫਟ ਦਾ, ਤੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਕਾਫੀ ਜ਼ਿਆਦੀਆਂ ਬਾਹਰ ਜਾਂਦੀਆਂ ਸੀ ਜਿਹਦੇ
ਜਿਹਦੇ ਕਰਕੇ ਟ੍ਰੇਡ ਡੈਫਿਸਿਟ ਜਿਹੜਾ ਟ੍ਰੇਡ ਡੈਫਿਸਿਟ ਤਾਂ ਸੀਗਾ ਅਤੇ ਉਹ ਇੰਨਾ ਜ਼ਿਆਦਾ ਨਹੀਂ ਸੀਗਾ, ਪਰ ਉਹ ਹੁਣ ਹੋਰ ਜ਼ਿਆਦਾ ਜਿਹੜਾ ਟ੍ਰੇਡ ਡੈਫਿਸਿਟ ਵੱਧ ਗਿਆ ਆ ਉਹਨਾਂ ਦਾ ਬਾਹਰ ਉਤਪਾਦ ਘੱਟ ਜਾਣ ਕਰਕੇ। ਸੋ $50 ਬਿਲੀਅਨ ਤਕਰੀਬਨ 10% ਟ੍ਰੇਡ ਡੈਫਿਸਿਟ ਦੇ ਵਿੱਚ ਜਿਹੜਾ ਆ ਉਹ ਵਾਧਾ ਹੋਇਆ ਆ। ਅਤੇ ਇਹ ਲਗਾਤਾਰ ਦੂਜਾ ਮਹੀਨਾ ਆ ਜਦੋਂ ਦੇ ਟੈਰਿਫਸ ਵਾਰ ਜਿਹੜੀ ਚੱਲ ਰਹੀ ਆ ਉਦੋਂ ਦਾ ਜਿਹੜਾ ਇਹ ਰੌਲਾ ਵਧਿਆ ਹੋਇਆ ਆ ਅਤੇ ਅਮਰੀਕਾ ਜਿਹੜਾ ਘਾਟੇ ਦੇ ਵਿੱਚ ਜਿਹੜਾ ਉਹ ਜਾ ਰਿਹਾ। ਮੈਂ ਉੱਧਰ ਵੀ ਆਪਣੇ ਸਰੋਤਿਆਂ ਨੂੰ ਦੱਸ ਰਿਹਾ ਸੀਗਾ ਵੀ ਟ੍ਰੇਡ ਡੈਫਿਸਿਟ ਹਮੇਸ਼ਾ ਅਮਰੀਕਾ ਦਾ ਰਹਿਣਾ ਹੀ ਰਹਿਣਾ, ਕਿਉਂਕਿ ਅਮਰੀਕਾ ਜਿਹੜਾ ਆ ਉਹ ਸਮਾਨ ਮੰਗਾਉਂਦਾ ਜ਼ਿਆਦਾ ਆ ਅਤੇ ਬਾਹਰ ਜਿਹੜਾ ਉਹਨਾਂ ਦਾ ਘੱਲਿਆ ਘੱਟ ਜਾਂਦਾ ਆ। ਅਤੇ ਆਟੋਮੈਟਿਕਲੀ ਜੇ ਤੁਸੀਂ ਜ਼ਿਆਦਾ ਖਰਚਾ ਕਰੋਗੇ ਮੰਗਾਉਣ ਦੇ ਉੱਤੇ ਅਤੇ ਬਾਹਰ ਤੁਹਾਡਾ ਘੱਟ ਚੀਜ਼ਾਂ ਜਿਹੜੀਆਂ ਵਿਕਣਗੀਆਂ ਤਾਂ ਟ੍ਰੇਡ ਡੈਫਿਸਿਟ ਉਹ ਰਹਿਣਾ ਹੀ ਰਹਿਣਾ ਆ। ਸੋ ਉਹ ਇੱਕ ਭੁਲੇਖਾ ਜਿਹੜਾ ਰਾਸ਼ਟਰਪਤੀ ਟਰੰਪ ਆ ਉਹ ਪਾ ਰਹੇ ਨੇ ਵੀ ਇਹ ਟ੍ਰੇਡ ਡੈਫਿਸਿਟ ਘੱਟ ਜੂਗਾ, ਇਹ ਇੰਪੋਸੀਬਲ ਆ ਵੀ ਉਹ ਜਿਹੜਾ ਜ਼ੀਰੋ ਦੇ ਉੱਤੇ ਆ ਜਾਵੇ। ਹਾਂ, ਟੈਰਿਫਸ ਦੇ ਉੱਤੇ ਜਿਹੜੀ ਉਹ ਗੱਲ ਹੋਣੀ ਚਾਹੀਦੀ ਆ, ਪਰ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਭਰਮਾਉਣਾ ਆਈ ਥਿੰਕ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਗਲਤ ਗੱਲ ਆ ਵੀ ਲੋਕਾਂ ਨੂੰ ਫਿਰ ਸਮਝ ਨਹੀਂ ਆਉਂਦੀ ਵੀ ਉਹ ਗੱਲ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਆ। ਹੁਣ ਬਾਹਰ ਜਿਹੜਾ ਸਮਾਨ ਜਿਹੜਾ ਜਾਣ ਵਾਲਾ, ਕਿਉਂਕਿ ਦੂਜੀਆਂ ਕੰਪਨੀਆਂ ਦੂਜੀਆਂ ਕੰਟਰੀਜ਼ ਨੇ ਸੱਚ ਜਿਹੜਾ ਟੈਰਿਫ ਆ ਉੱਧਰ ਵਧਾਤੇ ਆ, ਸਮਾਨ ਬਾਹਰ ਜਿਹੜਾ ਉਹ ਵਿਕ ਨਹੀਂ ਰਿਹਾ ਅਤੇ ਇੱਧਰ ਜਿਹੜਾ ਆ ਰਿਹਾ ਆ ਉਹ ਹੁਣ ਮਹਿੰਗੇ ਭਾਅ ਦੇ ਉੱਤੇ ਉਹਦੇ ਉੱਤੇ ਟੈਰਿਫ ਲਾਏ ਆ, ਉਹ ਮਹਿੰਗੇ ਭਾਅ ਦੇ ਉੱਤੇ ਹੋ ਰਿਹਾ। ਸੋ ਟ੍ਰੇਡ ਡੈਫਿਸਿਟ ਜਿਹੜਾ ਹੋਰ ਵੀ ਜ਼ਿਆਦਾ ਇਸ ਦੇ ਕਰਕੇ ਵੱਧ ਰਿਹਾ ਆ ਅਤੇ ਆਮ ਲੋਕਾਂ ਦੇ ਉੱਤੇ ਵੀ ਇਸਦਾ ਹੌਲੀ ਹੌਲੀ ਜਿਹੜਾ ਅਸਰ ਆ ਮੇ ਵੀ ਆਉਣ ਵਾਲੇ ਕੁਝ ਸਾਲਾਂ ਤੱਕ ਜਿਹੜਾ ਇਸ ਦਾ ਅਸਰ ਆ ਉਹ ਦਿਖਣਾ ਸ਼ੁਰੂ ਹੋਊਗਾ। ਸੋ ਉੱਦਾਂ ਤਾਂ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ $12 ਬਿਲੀਅਨ ਦੀ ਜਿਹੜੀ ਵੈਲਫੇਅਰ ਆ ਉਹ ਕਿਸਾਨਾਂ ਨੂੰ ਦੇਣ ਦੀ ਜਿਹੜੀ ਗੱਲ ਆਖੀ ਆ। ਸੋ ਇੱਕ ਵਾਰੀ ਜਦੋਂ ਵੈਲਫੇਅਰ ਕਿਸੇ ਨੂੰ ਮਿਲ ਜਾਂਦੀ ਆ ਫਿਰ ਉਹ ਛੱਡਦੇ ਨਹੀਂ ਆ ਅਤੇ ਫਿਰ ਹਰ ਸਾਲ ਜਿਹੜੀ ਉਹ ਵੈਲਫੇਅਰ ਵਧਾਉਣ ਦੀ ਹੀ ਜਿਹੜੀ ਉਹ ਗੱਲ ਕਰਦੇ ਆ, ਰਾਦਰ ਦੈਨ ਜਿਹੜੀ ਆ ਉਹ ਟੈਰਿਫਸ ਵਗੈਰਾ ਨੂੰ ਲੈ ਕੇ ਜਿਹੜਾ ਉਹ ਥੋੜ੍ਹਾ ਬਹੁਤਾ ਸਿੱਧਾ ਜਿਹੜਾ ਕੰਮ ਹੋਵੇ, ਕਿਉਂਕਿ ਚਾਈਨਾ ਇਸ ਟਾਈਮ ਬੜੀ ਦੂਰ ਦੀ ਸੋਚ ਕੇ ਮੈਨੂੰ ਲੱਗਦਾ ਇੱਦਾਂ ਖੇਡ ਰਿਹਾ ਆ, ਉਹ ਉੱਥੇ ਹਿੱਟ ਕਰ ਰਿਹਾ ਆ, ਉੱਥੇ ਟੈਰਿਫਸ ਜਿਹੜੇ ਵਧਾ ਰਿਹਾ ਆ, ਜਿਹੜੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਵੋਟਰ ਬੇਸ ਜਿਹੜਾ ਉਹ ਹੈਗਾ ਆ। ਸੋ ਜਾਂਦੇ ਇੱਕ ਆਪਾਂ ਗ੍ਰੀਨਵੁੱਡ ਇੰਡੀਆਨਾ ਦੇ ਗੁਰਦੁਆਰੇ ਦੀ ਗੱਲ ਕਰਦੇ ਜਾਈਏ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਾਲ ਇਸੇ ਸਾਲ ਅਪ੍ਰੈਲ 15 ਨੂੰ ਉੱਥੇ ਗੁਰਦੁਆਰਾ ਸਾਹਿਬ 'ਚ ਲੜਾਈ ਹੋਈ ਸੀ ਅਤੇ ਹੁਣ ਤੱਕ ਕਹਿੰਦੇ ਵੀ 45 ਲੋਕਾਂ ਨੂੰ ਉੱਥੇ ਦੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਵੱਲੋਂ ਚਾਰਜ ਕੀਤਾ ਗਿਆ ਆ। ਪਹਿਲਾਂ 27 ਲੋਕਾਂ ਨੂੰ ਚਾਰਜ ਕੀਤਾ ਸੀ, ਹੁਣ 18 ਲੋਕ ਜਿਹੜੇ ਹੋਰ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਆ। ਡਿਸਆਰਡਰਲੀ ਕੰਡਕਟ ਅਤੇ ਮਿਸਡਮੀਨਰ ਚਾਰਜਸ ਤੱਕ ਲਾਏ ਗਏ ਹੈਗੇ ਆ। ਸੋ ਆਪਾਂ ਦੱਸਦੇ ਆਏ ਆ ਵੀ ਕਈ ਵਾਰੀ ਜਿਹੜੇ ਇੱਦਾਂ ਦੇ ਚਾਰਜ ਲੱਗ ਜਾਣੇ ਆ, ਜੇ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਈਵਨ ਗ੍ਰੀਨ ਕਾਰਡ ਵੀ ਆ ਅਤੇ ਡਿਪੋਰਟ ਵੀ ਕੀਤੇ ਜਾ ਸਕਦੇ। ਸੋ ਜਿੰਨੇ ਵੀ ਸਾਡੇ ਗਵਰਨਮੈਂਟ ਵਾਲਿਆਂ ਨੂੰ ਫਿਰ ਉਹਨਾਂ ਨੇ ਪੱਕਿਆਂ ਵੀ ਨਹੀਂ ਕਰਨਾ। ਸੋ 45 ਬੰਦੇ ਇੱਕ ਲੜਾਈ 'ਚ ਚਾਰਜ ਕੀਤੇ ਗਏ ਆ। ਸੋ ਪਲੀਜ਼ ਪੰਜਾਬੀ ਰੇਡੀਓ USA ਵੱਲੋਂ ਅਸੀਂ ਹਮੇਸ਼ਾ ਹੀ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰਦੇ ਆ ਵੀ ਇੱਦਾਂ ਦੀ ਲੜਾਈ ਕਿਸੇ ਗੁਰੂ ਘਰ 'ਚ ਨਹੀਂ ਹੋਣੀ ਚਾਹੀਦੀ। ਜਿਹੜੇ ਇੰਡੀਆ ਤੋਂ ਪੋਲੀਟੀਸ਼ੀਅਨ ਆਉਂਦੇ ਆ ਉਹਨਾਂ ਨੂੰ ਕਦੇ ਵੀ ਆਪਣੇ ਗੁਰੂ ਘਰਾਂ 'ਚ ਨਾ ਲੈ ਕੇ ਜਾਓ, ਆਪਣੇ ਘਰ ਜਿਹੜਾ ਮਰਜ਼ੀ ਲੈ ਜਾ, ਜਿੱਥੇ ਮਰਜ਼ੀ। ਜਿਹੜੇ ਕੰਟਰੋਵਰਸ਼ੀਅਲ ਪ੍ਰਚਾਰਕ ਆਉਂਦੇ ਆ ਚਾਹੇ ਕਿਸੇ ਵੀ ਜਥੇਬੰਦੀ ਦਾ, ਉਹਨਾਂ ਨੂੰ ਗੁਰੂ ਘਰਾਂ 'ਚ ਨਾ ਲਿਆਓ। ਇੱਦਾਂ ਦੇਖੋ ਹੁਣ ਇੱਕ ਗੁਰੂ ਘਰ 'ਚ 45 ਬੰਦੇ ਚਾਰਜ ਹੋਏ ਆ ਅਤੇ ਅੱਜ ਚਲੋ ਜੇ ਅਸੀਂ ਨਹੀਂ ਵੀ ਖਬਰ ਦੇਵਾਂਗੇ ਪੰਜਾਬੀ ਰੇਡੀਓ USA ਤੇ ਇੰਗਲਿਸ਼ ਮੀਡੀਆ ਦਾ ਸਾਰੇ ਟੌਪ ਤੇ ਇਹ ਖਬਰ ਘੁੰਮ ਰਹੀ ਆ। ਨਹੀਂ, ਪਰ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਸਾਡੀ ਖਬਰ ਦਿੱਤੇ ਨਾ ਦਿੱਤੇ ਦੇ ਨਾਲ ਫਰਕ ਨਹੀਂ ਪੈਣਾ। ਇਹ ਤਾਂ ਅਸੀਂ ਤੁਹਾਨੂੰ ਜਿਹੜੀ ਉਹ ਦੱਸ ਰਹੇ ਆ ਵੀ ਇੱਦਾਂ ਵੀ ਜਿਹੜਾ ਕਰ ਰਹੇ ਆ ਉਹਨਾਂ ਦੇ ਤੇ ਜਿਹੜਾ ਚਾਰਜ ਹੋ ਗਿਆ ਉਹਦੇ ਤੇ ਜਿਹੜਾ ਅਸਰ ਹੋਣਾ ਹੀ ਹੋਣਾ ਆ। ਇਹ ਇੱਕ ਦੇਖੋ ਇਹ ਦੱਸਣ ਦਾ ਮਕਸਦ ਇਹੀ ਹੁੰਦਾ ਹੈ ਵੀ ਭਾਈ ਇਹੋ ਜਿਹੀਆਂ ਚੀਜ਼ਾਂ ਤੋਂ ਬਚਾਅ ਰੱਖੋ, ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਜਿਹੜਾ ਕੁਛ ਨਹੀਂ ਰੱਖਿਆ। ਤੁਸੀਂ ਇੱਥੇ ਆਏ ਆਪਣੇ ਜੀਵਨ ਨੂੰ ਜਿਹੜਾ ਵਧੀਆ ਬਣਾਉਣ ਦੇ ਲਈ, ਸਾਰਾ ਕੁਛ ਕਰਨ ਦੇ ਲਈ, ਕਿਸੇ ਕੁਛ ਕੁ ਧੜਿਆਂ ਦੇ ਪਿੱਛੇ ਲੱਗ ਕੇ ਐਵੇਂ ਇੱਕ ਦੂਜੇ ਦੇ ਨਾਲ ਆਪਣੀ ਜਿਹੜੀ ਭਾਈਚਾਰਕ ਸਾਂਝ ਵੀ ਜਿਹੜੀ ਆ ਉਸ ਨੂੰ ਜਿਹੜਾ ਤੁਸੀਂ ਤਬਾਹ ਨਾ ਕਰੋ। ਨਾਲੇ ਕੀ ਜਿਹੜਾ ਇੱਥੋਂ ਲੈ ਜਾਣਾ ਤੇ ਕੀ ਜਿਹੜਾ ਇੱਥੇ ਛੱਡ ਜਾਣਾ, ਕੁਛ ਵੀ ਨਹੀਂ ਜਿਹੜਾ ਇੱਦਾਂ ਦੀਆਂ ਚੀਜ਼ਾਂ। ਦੇਖੋ ਵੀ ਰਾਜਕਰਮਜੀਤ ਸਿੰਘ ਜੀ 45 ਦੇ ਵਿੱਚੋਂ ਕਹਿੰਦੇ ਕੁਛ ਕੁ ਲੋਕ ਜਿਹੜੇ ਆ ਉਹਨਾਂ ਤੇ ਕ੍ਰਿਮੀਨਲ ਚਾਰਜਸ ਜਿਹੜੇ ਆ ਕੋਈ ਅਸੌਲਟ ਕੀਤਾ ਆ, ਕੋਈ ਫੱਟੜ ਹੋਇਆ, ਕ੍ਰਿਮੀਨਲ ਚਾਰਜ ਲੱਗੇ, ਫੈਲਨੀ ਲੱਗ ਗਈ, ਚਾਹੇ ਗ੍ਰੀਨ ਕਾਰਡ ਵੀ ਹੋਇਆ, ਉਹ ਬੰਦਾ ਡਿਪੋਰਟ ਹੋਣਾ ਹੀ ਹੋਣਾ ਆ। ਕੀ ਫਿਰ ਉਹ ਫੈਮਿਲੀ ਦਾ ਬਣੂਗਾ, ਤੇ ਬੱਚਿਆਂ ਦਾ ਕੀ ਬਣੂਗਾ, ਤੁਹਾਡਾ ਬਿਜ਼ਨਸ ਆ ਉਹਦਾ ਕੀ ਬਣੂਗਾ। ਸੋ ਲੜਾਈ ਝਗੜੇ ਤੋਂ ਜਿਹੜਾ ਆ ਪਰੇ ਰਹਿਣਾ ਚਾਹੀਦਾ। ਉਹਦੇ 'ਚ ਇਹ ਆ ਵੀ ਇੱਕ ਤਾਂ ਤੁਸੀਂ ਆਪਣਾ ਨੁਕਸਾਨ ਕਰ ਰਹੇ ਆ, ਆਪਣੇ ਪਰਿਵਾਰ ਦਾ ਕਰ ਰਹੇ ਆ, ਤੇ ਦੂਜੀ ਤੁਸੀਂ ਆਪਣੀ ਕੌਮ ਦਾ ਨੁਕਸਾਨ ਕਰ ਰਹੇ ਆ। ਸੋ ਪਲੀਜ਼ ਜਿਹੜੇ ਆ ਇਸ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖੋ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।